ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ 4082722500, ਗੁਰਦੀਪ ਸਿੰਘ ਬਿਰਦੀ, ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਪਟਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਹੁਣ। ਭਖ ਗਿਆ ਮੈਦਾਨ, ਕਾਂਗਰਸ ਨੇ ਵੀਡੀਓ ਰਾਹੀਂ ਚੰਨੀ ਨੂੰ ਮੋਹਰੇ ਕੀਤਾ, ਸਿੱਧੂ ਖੇਮੇ ਵਿੱਚ ਖਲਬਲੀ। ਇਹ ਜੀ ਜਿਹੜਾ ਕਾਂਗਰਸ ਦਾ ਟਵਿੱਟਰ ਹੈਂਡਲ ਹੈ, ਜਿਹੜੀ ਨੈਸ਼ਨਲ ਪਾਰਟੀ, ਮਤਲਬ ਕਿ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ, ਉਹਦੇ ਉੱਤੇ ਇਹਨਾਂ ਨੇ ਕੱਲ ਸ਼ਾਮੀ ਇੱਕ ਵੀਡੀਓ ਜਾਰੀ ਕੀਤੀ ਆ। ਸੋਨੂ ਸੂਦ ਜਿਹਦੀ ਭੈਣ ਨੂੰ ਟਿਕਟ ਦਿੱਤੀ ਆ ਮੋਗੇ ਤੋਂ, ਇਹ ਪਤਾ ਸੀਗਾ ਕਿ ਪਾਰਟੀ ਨੇ ਉਹਨੂੰ ਪ੍ਰਚਾਰਕ ਦੇ ਤੌਰ ਦੇ ਉੱਤੇ ਵਰਤਣਾ, ਤੋ ਉਹ ਬੋਲ ਰਿਹਾ ਇਸ ਵੀਡੀਓ ਦੇ ਵਿੱਚ। ਨਾਲ ਦੀ ਨਾਲ ਜਿਹੜੀ ਫੁਟੇਜ ਚੱਲਦੀ ਆ ਉਹਦੇ ਵਿੱਚ ਸਿਰਫ ਜਿਹੜਾ ਚਿਹਰਾ ਦਿਸ ਰਿਹਾ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦਾ। ਇਹਦੇ ਵਿੱਚ ਸੋਨੂ ਸੂਦ ਆਪਣਾ ਵਿਜ਼ਨ ਦੱਸ ਰਹੇ ਆ ਕਾਂਗਰਸ ਦਾ। ਇਹ ਵੀ ਕਹਿੰਦੇ ਆ ਕਿ ਅਸਲੀ ਚੀਫ ਮਿਨਿਸਟਰ ਜਾਂ ਅਸਲੀ ਰਾਜਾ ਉਹ ਆ ਜਿਹਨੂੰ ਜ਼ਬਰਦਸਤੀ ਕੁਰਸੀ ਦੇ ਉੱਤੇ ਲਿਆਂਦਾ ਜਾਵੇ, ਉਹਨੂੰ ਸਟਰਗਲ ਨਾ ਕਰਨਾ ਪਏ, ਉਹਨੂੰ ਇਹ ਨਾ ਦੱਸਣਾ ਪਵੇ ਕਿ ਮੈਂ ਚੀਫ ਮਿਨਿਸਟਰ ਕੈਂਡੀਡੇਟ ਆ, ਮੈਂ ਡਿਜ਼ਰਵ ਕਰਦਾ। ਇੱਦਾਂ ਹੋਵੇ ਜਿਹੜਾ ਕਿ ਬੈਕ ਬੈਂਚਰ ਹੋਵੇ। ਇਹਦੇ ਵਿੱਚ ਫਿਰ ਜਦੋਂ ਇੰਨਾ ਕੁ ਬੋਲ ਦਿੰਦੇ ਤਾਂ ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵਿਖਾਇਆ ਜਾਂਦਾ। ਉਸ ਤੋਂ ਬਾਅਦ ਉਹ ਇਹ ਕਹਿੰਦਾ ਹੈ ਕਿ ਤੂੰ ਡਿਜ਼ਰਵ ਕਰਦਾ, ਤੂੰ ਬਣ, ਉਹ ਬਣੇਗਾ ਜਿਹੜਾ ਦੇਸ਼ ਬਦਲ ਸਕਦਾ। ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕਈ ਕਲਿੱਪ ਦਿਖਾਏ ਜਾਂਦੇ ਆ ਜਿਹੜੇ ਕਿ ਇੱਥੇ ਵੱਖ-ਵੱਖ ਹੋਰਡਿੰਗਸ ਦੇ ਉੱਤੇ ਲੱਗੇ ਹੋਏ ਨੇ। ਉਹ ਆਮ ਰੋਟੀ ਖਾਂਦਿਆਂ ਦੇ, ਸ਼ਗਨ ਦਿੰਦਿਆਂ ਦੇ, ਉਹ ਸਾਰੇ ਦੇ ਸਾਰੇ ਦਿਖਾਏ ਜਾਂਦੇ ਆ। 36 ਸੈਕਿੰਡ ਦਾ ਇਹ ਵੀਡੀਓ ਆ। 18 ਸੈਕਿੰਡ ਸੋਨੂ ਸੂਦ ਗੱਲ ਕਰਦਾ, 18 ਸੈਕਿੰਡ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵਿਖਾਇਆ ਜਾਂਦਾ। ਜਿਹੜੇ ਇੱਥੇ ਬੋਰਡ ਲਾਏ ਆ ਹੁਣ ਕਾਂਗਰਸ ਨੇ, ਹੋਰਡਿੰਗਸ ਲਾਏ ਆ, ਉਹਦੇ ਵਿੱਚ 3 ਫੇਸ ਦਿਖਾਏ ਗਏ ਆ, 3 ਫੋਟੋ ਦਿਖਾਈਆਂ ਗਈਆਂ ਨੇ। ਨਵਜੋਤ ਸਿੰਘ ਸਿੱਧੂ ਦੀ ਫੋਟੋ ਆ, ਚਰਨਜੀਤ ਸਿੰਘ ਚੰਨੀ ਹੋਰਾਂ ਦੀ ਫੋਟੋ ਆ, ਤੇ ਫਿਰ ਉਹਦੇ ਵਿੱਚ ਸੁਨੀਲ ਜਾਖੜ ਹੋਰਾਂ ਦੀ ਫੋਟੋ ਆ। ਕਾਂਗਰਸ ਨੇ ਇਹ ਗੱਲ ਕਹੀ ਸੀ ਕਿ ਅਸੀਂ 3 ਫੇਸ ਉਭਾਰਾਂਗੇ ਇਹਨਾਂ ਚੋਣਾਂ ਦੇ ਵਿੱਚ। ਵੀਡੀਓ ਇਸ ਤਰ੍ਹਾਂ ਬਣਾਇਆ ਗਿਆ ਕਿ ਜਿਹੜੀਆਂ ਜੋ ਕੁਛ ਸੋਨੂ ਸੂਦ ਕਹਿ ਰਿਹਾ ਉਹਨਾਂ ਗੱਲਾਂ ਦੇ ਉੱਤੇ ਜੇ ਕੋਈ ਪੂਰਾ ਉਤਰ ਰਿਹਾ ਤੇ ਉਹ ਚਰਨਜੀਤ ਸਿੰਘ ਚੰਨੀ ਨੇ। ਕੈਪਟਨ ਨੂੰ ਹਟਾਉਣ ਤੋਂ ਬਾਅਦ ਸੀਐਮ ਦੀ ਰੇਸ ਦੇ ਵਿੱਚ ਚੰਨੀ ਹੈ ਹੀ ਨਹੀਂ ਸੀ, ਇਸ ਕਰਕੇ ਬੈਕ ਬੈਂਚਰ ਦੇ ਤੌਰ ਦੇ ਉੱਤੇ ਜਿਹੜਾ ਉਹ ਪ੍ਰਚਾਰ ਰਿਹਾ, ਉਹਦੇ ਵਿੱਚ ਫਿਰ ਚਰਨਜੀਤ ਸਿੰਘ ਚੰਨੀ ਆਉਂਦੇ ਆ। ਨਵਜੋਤ ਸਿੰਘ ਸਿੱਧੂ ਖੁਦ ਨੂੰ ਸੀਐਮ ਬਣਾਉਣ ਦੀ ਮੰਗ ਹਾਈ ਕਮਾਂਡ ਤੋਂ ਕਰ ਚੁੱਕੇ ਆ। ਜਿਹੜਾ ਪਿਛਲੇ ਦਿਨੀ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਵੀ ਜਿੱਤੇਗਾ ਪੰਜਾਬ ਦਾ ਲੋਗੋ ਲਾ ਕੇ ਖੁਦ ਨੂੰ ਸੀਐਮ ਵਜੋਂ ਪੇਸ਼ ਕੀਤਾ। ਜਿਹੜੇ ਮਾਡਲ ਦੀ ਉਹ ਗੱਲ ਕਰਦੇ ਆ, ਉਹ ਇਹ ਗੱਲ ਕਹਿੰਦੇ ਆ ਕਿ ਪਿਛਲੇ ਸਮੇਂ ਦੇ ਦੌਰਾਨ ਕਦੇ ਕੋਈ ਇਨਸਾਫ ਨਹੀਂ ਹੋਇਆ। ਹੁਣ ਆਪਾਂ ਪਹਿਲਾਂ ਵੀ ਸਾਂਝਾ ਕਰ ਚੁੱਕੇ ਹੋਏ ਆ ਕਿ ਕੌਣ ਕਾਬਜ਼ ਰਹੇ। ਕਾਂਗਰਸ ਨੇ ਕਿੰਨਾ ਰਾਜ ਕੀਤਾ, ਅਕਾਲੀ ਦਲ ਨੇ ਕਿੰਨਾ ਰਾਜ ਕੀਤਾ, ਬਰਾਬਰ ਆ ਦੋਨਾਂ ਦਾ, ਕੋਈ ਘੱਟ ਨਹੀਂ ਹੈਗਾ। ਫਿਰ ਉਹਦੇ ਦੌਰਾਨ ਜਿਹੜੀ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿ ਉਹਨੂੰ ਉਹ ਮਨਫੀ ਕਰ ਰਹੇ ਆ ਕੰਪਲੀਟਲੀ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਜਿਹੜੇ ਕਾਲ ਨੂੰ ਕਾਂਗਰਸ ਬਣਾ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਉਹਨੂੰ ਵੀ ਮਨਫੀ ਕਰ ਰਹੇ ਆ। ਇਹ ਜਿਹੜਾ ਵੀਡੀਓ ਆ ਇਹਦੇ ਨਾਲ ਖਲਬਲੀ ਮਚਣੀ ਸੀ, ਖਲਬਲੀ ਮਚੀ ਆ ਔਰ ਖਲਬਲੀ ਮਚੂਗੀ। ਇਹ ਤਾਂ ਹੈਰਾਨਗੀ ਵਾਲੀ ਗੱਲ ਇਹ ਆ ਕਿ ਅਜੇ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਟਵੀਟ ਕਿਉਂ ਨਹੀਂ ਆਇਆ। ਇਹ ਵੀ ਹੋ ਸਕਦਾ ਕਿ ਅਕਸਰ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਜਾਣਬੁੱਝ ਕੇ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਅਜਿਹੀ ਕੋਈ ਨਾ ਕੋਈ ਚੀਜ਼ ਛੱਡਦੀਆਂ ਨੇ। ਇਹ ਵੀ ਹੋ ਸਕਦਾ ਹੈ ਕਿ ਜਿਹੜੀ ਅਗਲੀ ਵੀਡੀਓ ਆ ਉਹ ਸੋਨੂ ਸੂਦ ਤੋਂ ਬੁਲਵਾ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਪਵਾਈ ਜਾਵੇ। ਉਸ ਤੋਂ ਬਾਅਦ ਫਿਰ ਇੱਕ ਵੀਡੀਓ ਜਿਹੜੀ ਆ ਉਹ ਸੁਨੀਲ ਜਾਖੜ ਹੋਰਾਂ ਦੇ ਬਾਰੇ ਚ ਪਵਾਈ ਜਾਵੇ। ਪਰ ਇਹਦੇ ਵਿੱਚ
ਜਿਹੜੀ ਮੇਨ ਗੱਲ ਅਹਿਮ ਇਹ ਆ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਭ ਤੋਂ ਪਹਿਲਾਂ ਕਿਉਂ ਉਭਾਰਿਆ ਗਿਆ। ਇਹਦਾ ਮਤਲਬ ਇਹੀ ਆ ਕਿ ਜਿਹੜੀਆਂ ਵੋਟਾਂ ਨੇ ਦਲਿਤ ਭਾਈਚਾਰੇ ਦੀਆਂ, ਉਹਨਾਂ ਦੇ ਉੱਤੇ ਹੀ ਜ਼ਿਆਦਾ ਟੇਕ ਕਾਂਗਰਸ ਦੀ ਲੱਗੀ ਹੋਈ ਆ ਤੇ ਉਹ ਇਹ ਦੱਸਣਾ ਚਾਹੁੰਦੀ ਆ ਕਿ ਉਹਨਾਂ ਦਾ ਫੇਸ ਚਰਨਜੀਤ ਸਿੰਘ ਚੰਨੀ ਹੀ ਹੋਊਗਾ। ਹੁਣ ਸਵਾਲ ਵੱਡਾ ਇਹੀ ਖੜਾ ਹੋ ਜਾਣਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨਿੱਕੀ ਨਿੱਕੀ ਗੱਲ ਦੇ ਉੱਤੇ ਗੁੱਸੇ ਹੋ ਜਾਂਦਾ, ਜਿਹੜੇ ਐਡਵੋਕੇਟ ਜਨਰਲ ਆ, ਜੇ ਉਹ ਪਸੰਦ ਦਾ ਨਹੀਂ ਲਾਇਆ, ਡੀਜੀਪੀ ਨਹੀਂ ਲਾਇਆ ਤੇ ਅਸਤੀਫਾ ਦੇ ਕੇ ਘਰੇ ਬੈਠ ਗਏ। ਫਿਰ ਅਸਤੀਫਾ ਉਹ ਵਾਪਸ ਵੀ ਲੈ ਲਿਆ। ਜਿੱਥੇ ਜਾਣਾ ਉੱਥੇ ਇਹ ਕੋਸ਼ਿਸ਼ ਕਰਨੀ ਹੈ ਕਿ ਬਾਕੀ ਸਾਰਿਆਂ ਨੂੰ ਥੱਲੇ ਕੀਤਾ ਜਾਵੇ। ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਇੰਟਰਵਿਊ ਦੇਖੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ, ਬੜੀਆਂ ਅਜੀਬ ਨੇ। ਉਹ ਤੂੰ ਤੜਕ ਕਰਕੇ ਪੱਤਰਕਾਰਾਂ ਦੇ ਨਾਲ ਵੀ ਗੱਲ ਕਰ ਰਹੇ ਆ, ਕਿਸੇ ਨੂੰ ਬੋਲਣ ਨਹੀਂ ਦਿੰਦੇ। ਜਿਹੜੀ ਬੋਡੀ ਲੈਂਗੁਏਜ ਆ ਉਹ ਬੜੀ ਅਜੀਬੋ ਗਰੀਬ ਆ। ਉਹ ਇਸ ਤਰੀਕੇ ਨਾਲ ਵਿਚਰਦੇ ਆ ਜਿਵੇਂ ਪੰਜਾਬ ਦੇ ਵਿੱਚ ਆਲ ਐਂਡ ਆਲ ਸਾਰੀਆਂ ਪਾਰਟੀਆਂ ਦੇ ਉਹੀ ਸਰਵੇ ਸਰਵਾ ਹੋਣ, ਭਾਵ ਕਿ ਉਹਨਾਂ ਤੋਂ ਉੱਪਰ ਕੋਈ ਨਹੀਂ। ਜਿਹੜੀ ਉਹ ਗੱਲ ਕਰਦੇ ਨੇ ਉਹਦੇ ਵਿੱਚ ਕਾਂਗਰਸ ਮੰਨਫੀ ਹੁੰਦੀ ਆ, ਉਹਦੇ ਵਿੱਚ ਪਾਰਟੀ ਮੰਨਫੀ ਹੁੰਦੀ ਆ, ਉਹਦੇ ਵਿੱਚ ਬਾਕੀ ਲੀਡਰਸ਼ਿਪ ਮੰਨਫੀ ਹੁੰਦੀ ਆ। ਇਹ ਜਿਹੜੀ ਵੀਡੀਓ ਆਈ ਆ ਬਿਨਾਂ ਕਿਸੇ ਸ਼ੱਕ ਦੇ ਕਾਂਗਰਸ ਦੇ ਅੰਦਰ ਹਿਲਜੁਲ ਤਾਂ ਵੱਡੀ ਕਰੂਗੀ ਜੀ, ਕਰੂਗੀ। ਕੁਛ ਦਿਨ ਠਹਿਰੋ। ਅੱਗੇ ਆਮ ਆਦਮੀ ਪਾਰਟੀ ਦੀ ਜੇ ਵੀ ਗੱਲ ਕਰੀਏ, ਲਮਕਦਾ ਆ ਰਿਹਾ ਸੀਗਾ ਉਹਨਾਂ ਦਾ ਕੰਮ ਮੁੱਖ ਮੰਤਰੀ ਦਾ ਚਿਹਰਾ, ਤੇ ਉਹ ਅੱਜ ਐਲਾਨ ਕਰਨਗੇ। ਪਿਛਲੇ ਕੁਝ ਦਿਨਾਂ ਤੋਂ ਜਦੋਂ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਆਏ ਨੇ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਕੇ ਖਲਬਲੀ ਜੀ ਮਚਾ ਦਿੱਤੀ ਸੀਗੀ ਕਿ ਜੀ ਮੈਂ ਤਾਂ ਚਾਹੁੰਦਾ ਸੀ ਕਿ ਭਗਵੰਤ ਮਾਨ ਹੋਰਾਂ ਦਾ ਚਿਹਰਾ ਅਨਾਉਂਸ ਕਰ ਦਿੱਤਾ ਜਾਵੇ, ਕਿਉਂਕਿ ਉਹ ਵੱਡੇ ਲੀਡਰ ਨੇ, ਪਾਰਟੀ 'ਚ ਵੱਡਾ ਨਾਮ ਹੈ, ਪੰਜਾਬ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ। ਤੇ ਨਾਲ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੇ ਕਿਹਾ ਨਹੀਂ, ਅਸੀਂ ਪੰਜਾਬ ਦੇ ਲੋਕਾਂ ਤੋਂ ਫਤਵਾ ਲਈਏ। ਇੱਕ ਨੰਬਰ ਜਾਰੀ ਕਰ ਦਿੱਤਾ, ਇਹਦੇ ਉੱਤੇ ਕਾਲ ਕਰੋ, ਟੈਕਸਟ ਕਰੋ, ਵਟਸਐਪ ਕਰੋ। ਇਹ ਕਿਹਾ ਜਾਂਦਾ ਜੇ ਪਾਰਟੀ ਦੇ ਮੰਨੀਏ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਫੋਨ ਕਾਲਸ, ਟੈਕਸਟ ਮੈਸੇਜ ਤੇ ਵਟਸਐਪ ਮੈਸੇਜ ਆਏ ਨੇ। ਇਹ 15 ਤੋਂ 18 ਲੱਖ ਵੀ ਕਹੇ ਜਾ ਰਹੇ ਆ। ਕੱਲ ਦੁਪਹਿਰ ਤੱਕ 15 ਲੱਖ ਕਹੇ ਜਾ ਰਹੇ ਸੀ, ਸ਼ਾਮੀ 18 ਲੱਖ ਕਹੇ ਜਾ ਰਹੇ ਆ। ਉਸ ਤੋਂ ਬਾਅਦ ਇਹ ਹੋਰ ਵੱਧ ਦੱਸੇ ਗਏ ਆ। ਕਿੰਨੇ ਆਏ ਆ ਇਹ ਤਾਂ ਐਗਜ਼ੈਕਟ ਡਾਟਾ ਤਾਂ ਜਿਹੜੀ ਉਹ ਪਾਰਟੀ ਜਾਣਦੀ ਆ। ਇਹ ਜ਼ਰੂਰ ਹੈ ਕਿ ਪਾਰਟੀ ਨੇ ਇੱਕ ਵੱਡਾ ਡਾਟਾ ਜ਼ਰੂਰ ਇਕੱਠਾ ਕਰ ਲਿਆ, ਕਿਉਂਕਿ ਅੱਜ ਦੇ ਹਾਈਟੈਕ ਯੁੱਗ ਦੇ ਵਿੱਚ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ। ਕਿਸੇ ਦੇ ਨਾਲ ਡਾਇਰੈਕਟ ਲਿੰਕ ਇਸ ਡਾਟਾ ਦੇ ਰਾਹੀਂ ਹੋ ਜਾਣਾ। ਜਦੋਂ ਤੁਸੀਂ ਇਹ ਡਾਟਾ ਜੇ ਮੁੱਲ ਖਰੀਦਦੇ ਹੋ, ਜਿਹੜੀਆਂ ਮਲਟੀਨੈਸ਼ਨਲ ਫੂਡ ਚੇਨਸ ਨੇ, ਉੱਥੋਂ ਬੜਾ ਮਹਿੰਗਾ ਮਿਲਦਾ। ਔਰ ਜਿਹੜਾ ਮੈਸੇਜ ਤੁਸੀਂ ਕਰਨਾ, ਇਹ ਨਹੀਂ ਪਤਾ ਕਿ ਉਹ ਜਿਹੜਾ ਡਾਟਾ ਤੁਸੀਂ ਖਰੀਦਣਾ ਉਹ ਫੋਨ ਬਾਅਦ ਦੇ ਵਿੱਚ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ। ਇਹ ਡਾਇਰੈਕਟ ਤੁਹਾਡਾ ਜੁੜ ਗਿਆ। ਜਿਸ ਵਿਅਕਤੀ ਨੇ ਕਾਲ ਕੀਤੀ ਉਹ ਵੀ ਡਾਇਰੈਕਟ ਜੁੜ ਗਿਆ, ਉਹਦੇ ਪਰਿਵਾਰ ਇੱਕ ਕਿਸਮ ਦੇ ਨਾਲ ਜੁੜ ਗਏ। ਇਹਦਾ ਲਾਹਾ ਕਿੰਨਾ ਕੁ ਵੋਟਾਂ ਦੇ ਵਿੱਚ ਪਾਰਟੀ ਲਊਗੀ, ਕਿਹਾ ਜਾ ਸਕਦਾ ਕਿ ਲਊਗੀ, ਕਿਉਂਕਿ ਉਹ ਆਪਣਾ ਮੈਸੇਜ ਭੇਜਣ ਦੇ ਵਾਸਤੇ ਇਸ ਡਾਟਾ ਨੂੰ ਵਰਤੂਗੀ। ਅੱਜ ਅਰਵਿੰਦ ਕੇਜਰੀਵਾਲ ਫਿਰ ਆ ਰਹੇ ਆ। ਇੱਥੇ ਮੋਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਆ। ਉੱਥੇ ਮੁੱਖ ਮੰਤਰੀ ਕੌਣ ਹੋਊਗਾ ਆਮ ਆਦਮੀ ਪਾਰਟੀ ਦਾ, ਇਹਦੇ ਵਾਸਤੇ ਐਲਾਨ ਕੀਤਾ ਜਾਊਗਾ। ਜਿਹੜੇ ਵਰਕਰ ਨੇ ਉਹ ਇਹ ਕਹਿੰਦੇ ਸੀਗੇ ਕਿ 17 ਦੇ ਵਿੱਚ ਇਹ ਗਲਤੀ ਹੋਈ ਆ। ਪਾਰਟੀ ਵੀ ਇਹ ਮੰਨਦੀ ਆ ਕਿ ਸਾਥੋਂ ਗਲਤੀਆਂ ਹੋਈਆਂ ਨੇ। ਇਹਦੇ ਵਿੱਚ ਉਹ ਸੀਐਮ ਫੇਸ ਦੀ ਗੱਲ ਵੀ ਕਰਦੇ ਆ ਕਿ 17 ਦੇ ਵਿੱਚ ਸੀਐਮ ਫੇਸ ਨਹੀਂ ਐਲਾਨ ਸਕੇ, ਲੋਕਾਂ 'ਚ ਭੰਬਲ ਭੁੱਸਾ ਰਿਹਾ। ਔਰ ਇੱਕ ਗੱਲ ਜਿਹੜੀ ਉਦੋਂ ਵੀ ਚੱਲਦੀ ਰਹੀ ਤੇ ਵਿਰੋਧੀ ਧਿਰਾਂ ਅੱਜ ਵੀ ਕਹਿੰਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਆਪ ਮੁੱਖ ਮੰਤਰੀ ਬਣਨਾ ਚਾਹੁੰਦੇ ਪੰਜਾਬ ਦੇ। ਇਹ ਵੀ ਜਿਹੜਾ ਉਹ ਅੱਜ ਲੋਕਾਂ ਦਾ ਜਿਹੜਾ ਉਹ ਭੁਲੇਖਾ ਦੂਰ ਹੋ ਸਕਦਾ ਵਿਰੋਧੀ ਧਿਰਾਂ ਦਾ, ਖਾਸ ਤੌਰ ਦੇ ਉੱਤੇ ਕਿਹਨੂੰ ਐਲਾਨਿਆ ਜਾਊਗਾ, ਕਿਹਨੂੰ ਕਿੰਨੀਆਂ ਵੋਟਾਂ ਪਈਆਂ ਨੇ। ਪਰ ਇਹ ਲਗਭਗ ਤੈਅ ਆ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਹੋਰਾਂ ਦਾ ਨਾਮ ਮੂਹਰੇ ਕਰਨਾ। ਔਰ ਉਹ 2014 ਦੇ ਵਿੱਚ ਪਹਿਲੀ ਵਾਰੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਰਿਕਾਰਡ ਵੋਟਾਂ ਦੇ ਨਾਲ। ਉਦੋਂ ਮੋਦੀ ਲਹਿਰ ਸੀ ਤੇ ਬਾਅਦ ਦੇ ਵਿੱਚ 2019 ਦੇ ਵਿੱਚ ਪੂਰੇ ਮੁਲਕ ਦੇ ਵਿੱਚੋਂ ਇੱਕੋ ਪਾਰਟੀ ਦਾ ਜਿਹੜਾ ਫੇਸ ਸੀਗਾ ਉਹ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਆਇਆ, ਉਹ ਵੀ ਭਗਵੰਤ ਮਾਨ ਸੀ। ਔਰ 19 ਦੇ ਵਿੱਚ ਇੱਕ ਟਫ ਫਾਈਟ ਸੀਗੀ
ਜਿਹੜੀਆਂ ਬਾਕੀ ਵਿਰੋਧੀ ਧਿਰਾਂ ਨੇ ਉਹਨਾਂ ਸਾਰੀਆਂ ਨੇ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਭਗਵੰਤ ਮਾਨ ਨੂੰ ਹਰਾਇਆ ਜਾਵੇ, ਪਰ ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਫੇਰ ਜੇਤੂ ਰਹੇ। ਪਿਛਲੇ ਕੁਝ ਸਮੇਂ ਤੋਂ ਇਹ ਵੀ ਅਟਕਲਾਂ ਚੱਲੀਆਂ ਕਿ ਭਗਵੰਤ ਮਾਨ ਹੋਰੀ ਨਾਰਾਜ਼ ਹੋ ਗਏ ਆ ਪਾਰਟੀ ਦੇ ਨਾਲ। ਇਹ ਵੀ ਚੱਲਦਾ ਰਿਹਾ ਕਿ ਉਹ ਪਾਰਟੀ ਛੱਡ ਰਹੇ ਆ। ਇਹ ਵੀ ਖਬਰਾਂ ਰਹੀਆਂ ਕਿ ਉਹ ਭਾਰਤੀ ਜਨਤਾ ਪਾਰਟੀ ਜਾ ਰਹੇ ਆ। ਹਾਲਾਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਦੱਸਿਆ ਇੱਕ ਵਾਰੀ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਵੱਡੀ ਆਫਰ ਕੀਤੀ ਹੈ। ਉਹਨਾਂ ਪਾਰਟੀ ਨਹੀਂ ਛੱਡੀ। ਨਾਰਾਜ਼ਗੀ ਜਿਹੜੀ ਸੀ ਉਹ ਕਿਸੇ ਨਾ ਕਿਸੇ ਰੂਪ 'ਚ ਦਰਜ ਜ਼ਰੂਰ ਹੁੰਦੀ ਰਹੀ, ਪਰ ਬਾਅਦ ਦੇ ਵਿੱਚ ਹੌਲੀ ਹੌਲੀ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਕਿਸਮ ਦੇ ਨਾਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਲੋਕਾਂ ਨੂੰ ਇਹ ਦੱਸ ਦਿੱਤਾ ਭਗਵੰਤ ਮਾਨ ਨੂੰ ਨਾਲ ਰੱਖ ਕੇ ਕਿ ਉਹ ਇੱਕ ਵੱਡੇ ਚਿਹਰੇ ਦੇ ਵਜੋਂ ਉਹਨਾਂ ਨੂੰ ਪ੍ਰੋਜੈਕਟ ਕਰ ਰਹੇ ਆ। ਅੱਜ ਆਫੀਸ਼ੀਅਲੀ ਤੌਰ ਦੇ ਉੱਤੇ ਲਗਭਗ ਇਹ ਤੈਅ ਆ ਕਿ ਭਗਵੰਤ ਮਾਨ ਹੋਰਾਂ ਦਾ ਨਾਮ ਪਾਰਟੀ ਨੇ ਮੂਹਰੇ ਕਰਨਾ। ਜੇ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ 2022 ਦੇ ਵਿੱਚ, ਤਾਂ ਮੁੱਖ ਮੰਤਰੀ ਦਾ ਚਿਹਰਾ ਉਹ ਹੋਣਗੇ, ਕਿਉਂਕਿ ਮਾਲਵੇ ਦੇ ਵਿੱਚ ਪਾਰਟੀ ਦਾ ਵੱਡਾ ਇਸ ਵੇਲੇ ਆਧਾਰ ਹੈ ਇੱਕ। ਇਸ ਵਾਰੀ ਮਾਝੇ ਤੇ ਦੁਆਬੇ ਦੇ ਵਿੱਚੋਂ ਵੀ ਪਾਰਟੀ ਨੂੰ ਆਸ ਹੈ ਕਿ ਕੁਝ ਹਿੱਲ-ਜੁਲ ਉੱਥੇ ਉਹ ਕਰ ਸਕਣਗੇ। ਮਾਲਵੇ ਦੇ ਵਿੱਚ ਭਗਵੰਤ ਮਾਨ ਦਾ ਆਧਾਰ ਬਹੁਤ ਹੈ ਤਾਂ ਪੰਜਾਬ ਦੇ ਵਿੱਚ, ਔਰ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਕਰਾਊਡ ਪੁੱਲਰ ਨੇ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਕਿਹਾ ਜਾ ਸਕਦਾ ਜਿਹਦੇ ਨਾਂ ਦੇ ਉੱਤੇ ਇਕੱਠ ਹੁੰਦੇ ਆ। ਬੇਸ਼ੱਕ ਇਸ ਵਾਰੀ ਰੈਲੀਆਂ ਤਾਂ ਨਹੀਂ ਹੋਣੀਆਂ, ਪਰ ਇੰਨਾ ਜ਼ਰੂਰ ਹੈ ਕਿ ਭਗਵੰਤ ਮਾਨ ਦਾ ਨਾਮ ਸਿਆਸੀ ਰੂਪ ਦੇ ਵਿੱਚ ਉਹਦੇ ਸਟਾਇਰ ਦੀ ਵਜ੍ਹਾ ਕਰਕੇ ਇੱਕ ਵੱਡਾ, ਇਹਦੇ ਨਾਲ ਪਾਰਟੀ ਨੂੰ ਕਿੰਨਾ ਫਾਇਦਾ ਹੁੰਦਾ ਆਉਂਦੇ ਦਿਨਾਂ ਦੇ ਦੌਰਾਨ ਇਹ ਜ਼ਰੂਰ ਰਹੂਗਾ। ਪਰ ਦੂਜਾ ਇਹਦਾ ਪੱਖ ਇਹ ਵੀ ਆ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਤੋਪਾਂ ਦੇ ਮੂੰਹ ਵੀ ਇੱਕਦਮ ਭਗਵੰਤ ਮਾਨ ਵਾਲੀ ਸਾਈਡ ਨੂੰ ਹੋ ਜਾਣੇ ਆ ਜਦੋਂ ਇਹ ਐਲਾਨ ਹੋ ਗਿਆ। ਅੱਜ ਇਹ ਕੁਝ ਘੰਟਿਆਂ ਤੋਂ ਬਾਅਦ ਐਲਾਨ ਹੋਣ ਦੀ ਪੂਰੀ ਸੰਭਾਵਨਾ। ਜੀ ਜੀ ਜੀ, ਬਿਲਕੁਲ ਸਹੀ ਗੱਲ ਹੈ। ਤੇ ਅੱਗੇ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰੀਏ, ਉਹਨਾਂ ਦੇ ਆਗੂ ਰੋਲਦਾ ਸਿੰਘ ਨੂੰ ਕੀ ਹੋ ਗਿਆ? ਉਹਨਾਂ ਨੇ ਚੋਣ ਲੜਨ ਤੋਂ ਪਿੱਛੇ ਹੀ ਹਟ ਗਏ। ਇਸ ਵੇਲੇ ਜਿਹੜਾ ਸੰਯੁਕਤ ਸਮਾਜ ਮੋਰਚਾ ਆ, ਜੇ ਤੁਸੀਂ ਦੇਖਿਆ ਹੋਵੇ ਤਾਂ ਜਦੋਂ ਇਹਨਾਂ ਨੇ ਐਲਾਨ ਕੀਤਾ ਤੇ ਸਭ ਤੋਂ ਵੱਧ ਜਿਹੜੇ ਐਕਟਿਵ ਨਜ਼ਰ ਆਉਂਦੇ ਸੀਗੇ ਉਹ ਕਾਦੀਆਂ ਸੀਗੇ। ਕਾਦੀਆਂ ਕਿੱਥੇ ਗਏ? ਇਹ ਵੈਸੇ ਸਵਾਲ ਕਿਸੇ ਨੇ ਕੀਤਾ ਹੀ ਨਹੀਂ। ਉਹ ਪਛਾਂ ਕਿਉਂ ਹਟ ਗਏ? ਇਹ ਵੀ ਵੱਡਾ ਸਵਾਲ ਰਿਹਾ। ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਨਾਮ ਜ਼ਰੂਰ ਪਹਿਲੀ ਲਿਸਟ ਦੇ ਵਿੱਚ ਸਾਹਮਣੇ ਆਇਆ, ਔਰ ਹੁਣ ਇਹ ਵੀ ਰਿਹਾ ਕਿ ਚਡੂਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੋ ਗਿਆ ਸੰਯੁਕਤ ਸਮਾਜ ਮੋਰਚੇ ਦਾ। 10 ਸੀਟਾਂ ਗੁਰਨਾਮ ਸਿੰਘ ਚਡੂਨੀ ਹੋਰਾਂ ਦੇ ਧੜੇ ਨੂੰ ਛੱਡ ਦਿੱਤੀਆਂ ਨੇ ਸੰਯੁਕਤ ਸਮਾਜ ਮੋਰਚੇ ਨੇ, ਤੇ ਆਪਣੇ 20 ਉਮੀਦਵਾਰ ਜਿਹੜੇ ਉਹਨਾਂ ਨੇ ਐਲਾਨ ਦਿੱਤੇ ਆ। 10 ਸੀਟਾਂ ਦੇ ਉੱਤੋਂ ਗੁਰਨਾਮ ਸਿੰਘ ਚਡੂਨੀ ਕਿਹਨੂੰ ਖੜਾ ਕਰਦੇ ਆ ਇਹ ਉਹਨਾਂ ਨੇ ਉਹਨਾਂ ਦੇ ਉੱਤੇ ਛੱਡਿਆ। ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਦੇ ਉਮੀਦਵਾਰਾਂ ਦੀ ਲਿਸਟ ਆ ਸਕਦੀ ਆ। 10 ਉਮੀਦਵਾਰ ਪਹਿਲਾਂ ਐਲਾਨੇ ਸੀਗੇ ਤੇ 20 ਇਹ ਹੋ ਗਏ, 30 ਉਮੀਦਵਾਰ ਅਜੇ ਐਲਾਨੇ ਆ, ਕਿਉਂਕਿ 117 ਸੀਟਾਂ ਨੇ, ਤਾਂ ਇਸ ਕਰਕੇ ਅਜੇ ਉਮੀਦਵਾਰ ਹੋਰ ਬਹੁਤ ਚਾਹੀਦੇ ਆ। ਜਿਹੜੀ ਟੇਕ ਆ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਜਿੰਨੀ ਕੁ ਲੱਗੀ ਆ ਉਹ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਆਉਣ ਵਾਲੇ ਲੋਕਾਂ ਦੇ ਉੱਤੇ ਹੀ ਲੱਗੀ ਹੋਈ ਆ। ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਖਿੱਦੋ ਖੂੰਡੀ ਵਾਲੀ ਪਾਰਟੀ ਹੈ, ਤੇ ਚਾਹੇ ਭਾਜਪਾ ਹੈ, ਤੇ ਚਾਹੇ ਇਹ ਜਿਹੜੇ ਕਿਸਾਨਾਂ ਦੀ ਪਾਰਟੀ ਆ। ਹਾਲਾਂਕਿ ਇਹਨਾਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਕਿ ਸਾਡੇ ਕੋਲੇ ਐਪਲੀਕੇਸ਼ਨਸ ਬਹੁਤ ਆਈਆਂ ਨੇ, ਐਪਲੀਕੇਸ਼ਨਸ ਦੇ ਵਿੱਚੋਂ ਛਾਂਟੇ ਕਿਉਂ ਨਹੀਂ ਜਾ ਰਹੇ, ਇੰਨੀ ਦੇਰ ਕਿਉਂ ਲੱਗ ਰਹੀ ਆ? ਸ਼ਾਇਦ ਹੋ ਸਕਦਾ ਕਿਤੇ ਨਾ ਕਿਤੇ ਐਕਸਪੀਰੀਅੰਸ ਜਿਹੜਾ ਹੈ ਉਹ ਨਾ ਹੋਵੇ। ਦੂਜਾ, ਜਿਹੜੀਆਂ ਧਿਰਾਂ ਨੇ ਕਿਸਾਨਾਂ ਦੀਆਂ, ਇਹ ਸਭ ਨੂੰ ਪਤਾ ਕਿ ਕਿਵੇਂ ਦੱਬ ਘੁੱਟ ਕੇ ਉੱਥੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਰਹੇ ਆ, ਨਹੀਂ ਤਾਂ ਅਦਰਵਾਈਜ਼ ਮਿੰਟ ਲਾਉਂਦੇ ਨੇ ਇੱਕ ਦੂਜੇ ਦੇ ਖਿਲਾਫ ਜਿਹੜਾ ਉਹ ਬੋਲਣ ਦੇ ਵਾਸਤੇ। ਹੁਣ ਸਿਆਸੀ ਧਿਰ ਬਣ ਗਏ ਨੇ, ਤੇ ਜਦੋਂ ਸਿਆਸੀ ਧਿਰ ਬਣ ਜੇ ਫਿਰ ਆਲੋਚਨਾਵਾਂ ਵੀ ਹੁੰਦੀਆਂ ਨੇ, ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ। ਜਿਹੜੀਆਂ 20 ਸੀਟਾਂ ਐਲਾਨੀਆਂ ਗਈਆਂ ਨੇ ਜੀ, ਉਹਦੇ ਵਿੱਚ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜੀ ਮਾਨਸਾ ਦੀ ਸੀਟ ਹੈ, ਔਰ ਮਾਨਸਾ ਤੋਂ ਗੁਰਨਾਮ ਸਿੰਘ ਭੀਖੀ ਨੂੰ ਚੋਣ ਲੜਾਈ ਜਾਰੀ ਹੈ, ਕਿਉਂਕਿ ਮਾਨਸਾ ਤੋਂ ਐਲਾਨ ਕਰ ਚੁੱਕੇ ਸੀਗੇ ਰੁਲਦੂ ਸਿੰਘ ਮਾਨਸਾ। ਉਹਨਾਂ ਨੇ ਤਾਂ ਆਪ ਕਿਹਾ ਸੀਗਾ ਕਿ ਮੈਂ ਮਾਨਸਾ ਤੋਂ ਚੋਣ ਲੜਨੀ ਹੈ, ਪਰ ਉਹ ਪਿੱਛੇ ਹਟ ਗਏ। ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਇਹ ਕਹਿਤਾ ਕਿ ਨਹੀਂ, ਉਹ ਤਾਂ ਪ੍ਰਚਾਰ ਕਰਨਗੇ ਬਾਕੀ ਉਮੀਦਵਾਰਾਂ ਦੇ ਵਾਸਤੇ।
ਜਿਹੜੇ ਕਿਸਾਨ ਆਗੂ ਬੋਗ ਸਿੰਘ ਨੇ ਇਹ ਕਿਹਾ ਕਿ ਉਹਨਾਂ ਦਾ ਮਾਨਸਾ ਹਲਕੇ ਤੇ ਪੂਰਾ ਹੱਕ ਸੀ। ਰੁਲਦੂ ਸਿੰਘ ਨੇ ਉਹਨਾਂ ਤੋਂ ਮਾਨਸਾ ਦੀ ਸੀਟ ਛਡਵਾਈ ਸੀ, ਫਿਰ ਉਹਨਾਂ ਨੇ ਸਰਦੂਲਗੜ੍ਹ ਜਾਣ ਦਾ ਮਨ ਬਣਾਇਆ। ਉਹਨਾਂ ਨੇ ਇਹ ਕਿਹਾ ਕਿ ਹੁਣ ਸੂਚੀ ਜਾਰੀ ਹੋਣ ਤੋਂ ਬਾਅਦ ਉਹਨਾਂ ਨੂੰ ਰੁਲਦੂ ਸਿੰਘ ਦੇ ਪਿੱਛੇ ਹਟਣ ਦਾ ਪਤਾ ਲੱਗਿਆ, ਜੋ ਕਿ ਚੰਗੀ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਰਦੂਲਗੜ੍ਹ ਹਲਕੇ ਤੋਂ ਛੋਟਾ ਸਿੰਘ ਮੀਆਂ ਉਹਨਾਂ ਦੀ ਜਥੇਬੰਦੀ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰਦਾ। ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਸਭ ਤੋਂ ਲੰਬਾ ਸਮਾਂ ਉਸ ਹਲਕੇ ਦੇ ਵਿੱਚ ਡਟਿਆ ਰਿਹਾ। ਰੁਲਦੂ ਸਿੰਘ ਹੋਰਾਂ ਦੇ ਪਿੱਛੇ ਹਟਣ ਤੋਂ ਬਾਅਦ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੂੰ ਮਾਨਸਾ ਤੋਂ ਉਮੀਦਵਾਰ ਬਣਾਇਆ ਗਿਆ। ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਮਾਨਸਾ ਦਾ ਇੱਕ ਹੋਰ ਨੌਜਵਾਨ ਮਜ਼ਦੂਰ ਆਗੂ ਜਿਹੜਾ ਕਾਮਰੇਡ ਭਗਵੰਤ ਸਿੰਘ ਸਮਾਓ ਦੇ ਜ਼ਿਲ੍ਹੇ ਦੇ ਬੁਢਲਾਡਾ ਵਿਧਾਨ ਸਭਾ ਹਲਕੇ ਦੀ ਥਾਂ ਹੁਣ ਅਚਾਨਕ ਭਦੌੜ ਉਹਨੂੰ ਚੋਣ ਲੜਨ ਦੀ ਸੂਚੀ ਦੇ ਵਿੱਚ ਆਉਣ ਤੋਂ ਬਾਅਦ ਹੈਰਾਨਗੀ ਹੋਈ ਆ ਉਹਨਾਂ ਦੀ ਕਿ ਉਹਦਾ ਹਲਕਾ ਕਿੱਥੇ ਲੈ ਗਏ ਉਹ। ਬੁਢਲਾਡਾ ਵਿਧਾਨ ਸਭਾ ਹਲਕੇ ਲਈ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਅਜੇ ਕਿਸੇ ਦਾ ਐਲਾਨ ਨਹੀਂ ਕੀਤਾ ਗਿਆ। ਜਿਹੜੀ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਆ ਉਹਦੇ ਵਿੱਚ ਚੋਣ ਲੜ ਰਹੇ ਕਿਸਾਨ ਸੰਗਠਨਾਂ ਦੇ ਵਿੱਚ ਸਹਿਮਤੀ ਬਣੀ ਦੱਸੀ ਜਾ ਰਹੀ ਆ। ਰੁਲਦੂ ਸਿੰਘ ਹੋਰਾਂ ਦਾ ਨਾਮ ਸ਼ਾਮਲ ਨਾ ਹੋਣ ਕਰਨ ਦੇ ਉੱਤੇ ਸਭ ਨੂੰ ਹੈਰਾਨਗੀ ਹੋਈ ਆ ਔਰ ਹੁਣ ਕਈ ਕਿਸਮ ਦੀਆਂ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਕਿਆਸ ਅਰਾਈਆਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੇ ਇਹਨਾਂ ਦੇ ਚੋਣ ਨਾ ਲੜਨ ਦਾ ਰੀਜ਼ਨ ਇਹ ਹੈ ਕਿ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਚੋਣਾਂ ਨਹੀਂ ਲੜ ਰਹੀਆਂ ਉਹਨਾਂ ਦੀ ਚੁੱਪ ਬੜੀ ਇੱਕ ਕਿਸਮ ਦੀ ਖਤਰਨਾਕ ਹੈ ਕਿ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਭੁਗਤ ਸਕਦੀਆਂ ਨੇ। ਜੇ ਵਿਰੋਧ ਦੇ ਵਿੱਚ ਭੁਗਤਦੀਆਂ ਨੇ ਤੇ ਵਿਰੋਧ ਦੇ ਵਿੱਚ ਭੁਗਤਣ ਲਈ ਉਹ ਇਹੀ ਕਰਨਗੀਆਂ ਕਿ ਦੂਜੀਆਂ ਪਾਰਟੀਆਂ ਨੂੰ ਵੋਟ ਪਵਾ ਦੇਣਗੀਆਂ ਤਾਂ ਕਿ ਇਹਨਾਂ ਦੇ ਵਿੱਚੋਂ ਕੋਈ ਜਿੱਤ ਨਾ ਸਕੇ। ਜੇ ਤਾਂ ਸਾਰੀਆਂ ਪੰਜਾਬ ਦੀਆਂ ਧਿਰਾਂ ਇਕਜੁੱਟ ਹੁੰਦੀਆਂ, ਕਿਉਂਕਿ ਮਾਲਵੇ ਦੇ ਖੇਤਰ ਦੇ ਵਿੱਚ ਜਿਸ ਕਿਸਾਨ ਜਥੇਬੰਦੀ ਦਾ ਸਭ ਤੋਂ ਵੱਡਾ ਆਧਾਰ ਹੈ ਉਹ ਏਕਤਾ ਉਗਰਾਹਾਂ ਹੈ, ਉਹਨਾਂ ਨੇ ਚੋਣ ਲੜਨ ਤੋਂ ਕਿਨਾਰਾ ਕੀਤਾ। ਹਾਲਾਂਕਿ ਉਹਨਾਂ ਨੇ ਕੋਈ ਚੋਣਾਂ ਦਾ ਬਾਈਕਾਟ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਅਸੀਂ ਨਿਊਟਰਲ ਰਹਾਂਗੇ ਇਸ ਮਾਮਲੇ ਦੇ ਉੱਤੇ। ਮਤਲਬ ਕਿ ਆਪਣੇ ਮੈਂਬਰਾਂ ਨੂੰ ਸੁਨੇਹਾ ਤਾਂ ਉਹ ਲਾਉਣਗੇ, ਕਿੱਧਰ ਦਾ ਸੁਨੇਹਾ ਲੱਗਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇੰਨਾ ਜ਼ਰੂਰ ਹੈ ਕਿ ਸਿਚੁਏਸ਼ਨ ਆਉਂਦੇ ਦਿਨਾਂ ਦੇ ਦੌਰਾਨ ਹੋਰ ਨਿਖਰ ਕੇ ਸਾਹਮਣੇ ਆਉਣ ਦੇ ਆਸ ਨੇ। ਬਿਲਕੁਲ ਜੀ। ਹਾਂ, ਤੇ ਆਪਣੇ ਜੀ ਜਿਸ ਤਰ੍ਹਾਂ ਇਹ ਇੱਥੇ ਪੰਜਾਬ ਦੇ ਵਿੱਚ ਗਏ ਤੁਸੀਂ ਪੰਜਾਬ ਤੋਂ ਆਪਣੇ ਹੱਕ ਲੈਣ ਦੇ ਲਈ, ਤੇ ਕੀ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਜਿੰਨੇ ਵੀ ਮੋਰਚੇ 'ਚ ਬੈਠੇ ਸੀ ਉਹ ਵੀ ਇਲੈਕਸ਼ਨਾਂ ਲੜ ਰਹੇ? ਨਹੀਂ ਜੀ, ਕੋਈ ਨਹੀਂ ਲੜ ਰਿਹਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਰਕੇਸ਼ ਟਕੈਤ ਸਭ ਤੋਂ ਵੱਡਾ ਨਾਮ ਹੈ। ਰਕੇਸ਼ ਟਕੈਤ ਤੇ ਨਰੇਸ਼ ਟਕੈਤ ਉਹਨਾਂ ਦੇ ਭਰਾ, ਉਹ ਕਿਸੇ ਸਿਆਸੀ ਪਾਰਟੀ ਦੇ ਨਾਲ ਸਿੱਧੇ ਰੂਪ ਦੇ ਵਿੱਚ ਉਹਨਾਂ ਦੀ ਮਦਦ ਨਹੀਂ ਕਰ ਰਹੇ, ਅਸਿੱਧੇ ਰੂਪ ਦੇ ਵਿੱਚ ਕਰ ਰਹੇ ਹੋਣਗੇ। ਜੇ ਕੱਲ ਦਾ ਰਕੇਸ਼ ਟਕੈਤ ਉਹਨਾਂ ਦਾ ਬਿਆਨ ਤੁਸੀਂ ਸੁਣੋ ਤੇ ਉਹਨਾਂ ਨੇ ਐਸੇ ਤਰੀਕੇ ਦੇ ਨਾਲ ਪਟਕਣੀ ਮਾਰਨ ਦੀ ਕੋਸ਼ਿਸ਼ ਕੀਤੀ ਆ ਭਾਜਪਾ ਨੂੰ। ਉਹਨਾਂ ਨੇ ਕਿਹਾ ਕਿ ਜਿਹੜਾ ਯੋਗੀ ਆਦਿੱਤਿਆਨਾਥ ਹੈ ਇਹਦੀ ਸੀਟ ਜ਼ਰੂਰ ਜਿਤਾਉਣਾ। ਉਹ ਕਹਿੰਦੇ ਕਿ ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਸਾਨੂੰ ਇੱਕ ਵੱਡੀ ਵਿਰੋਧੀ ਧਿਰ ਦੀ ਵੀ ਜ਼ਰੂਰਤ ਹੈ, ਕਿਉਂਕਿ ਵਿਰੋਧੀ ਧਿਰ ਤੋਂ ਬਿਨਾਂ ਸਰਕਾਰਾਂ ਚੱਲਦੀਆਂ ਨਹੀਂ। ਇਹ ਕਿਹਾ ਕਿ ਇੰਨੀਆਂ ਕੁ ਸੀਟਾਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਕਿ ਦੇ ਦੇਣਾ ਕਿ ਵਿਰੋਧੀ ਧਿਰ ਦੇ ਵਿੱਚ ਇਹ ਲੋਕ ਜ਼ਰੂਰ ਰਹਿਣ। ਔਰ ਰਕੇਸ਼ ਟਕੈਤ ਜੇ ਚਾਹੁੰਦੇ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਲੜਨ ਲਈ ਤਾਂ ਇੱਕ ਬਹੁਤ ਵੱਡੀ ਧਿਰ ਦੇ ਵਜੋਂ ਉਹ ਸਾਹਮਣੇ ਆ ਸਕਦੇ ਸੀ, ਪਰ ਉਹਨਾਂ ਨੇ ਚੋਣਾਂ ਨਹੀਂ ਲੜੀਆਂ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਖੜੀਆਂ ਹੋਈਆਂ ਨੇ 22, ਇਹਨਾਂ ਦੇ ਸਾਰੇ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਕੱਢ ਦਿੱਤਾ ਗਿਆ ਜੀ। ਸਿਰਫ ਫਿਰ ਪੰਜਾਬ ਦੇ ਵਿੱਚ ਹੀ ਭੁੱਖਿਆ। ਤੇ ਅੱਗੇ ਫਿਰ ਪੰਜਾਬ ਦੀ ਗੱਲ ਕਰੀਏ, ਇਸ ਦੇ ਵਿੱਚ ਪਾਰਟੀਆਂ ਬਦਲਣ ਦਾ ਰੁਝਾਨ ਸਿਖਰਾਂ ਤੇ ਹੋ ਗਿਆ। ਦੇਖੋ ਜੀ, ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਬਣ ਕੀ ਰਿਹਾ ਜੀ। ਔਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਬਹੁਤ ਵੱਡੀਆਂ ਹੋਈਆਂ ਪਈਆਂ ਨੇ, ਮੂੰਹ ਟੱਡੀ ਖੜੀਆਂ ਨੇ ਇਸ ਵੇਲੇ, ਉਹਨਾਂ ਦੀ ਗੱਲ ਕਰਦੇ ਹਾਂ ਤੇ ਇਹ ਹੁੰਦਾ ਕਿ ਇਹਨਾਂ ਦਾ ਕੀ ਹੱਲ ਕੋਈ ਹੋ ਸਕੂਗਾ। ਤੇ ਜਦੋਂ ਆ ਜਿਹੜੀ ਕਹਾਣੀ ਬਣੀ ਪਈ ਆ ਪੰਜਾਬ ਦੇ ਵਿੱਚ ਉਹਦੇ ਵੱਲ ਵੇਖਦੇ ਆ ਤੇ ਇਉਂ ਲੱਗਦਾ ਕਿ ਸ਼ਾਇਦ ਇਹ ਸਮੱਸਿਆਵਾਂ ਹੋਰ ਵੱਡੀਆਂ ਹੋ ਜਾਣਗੀਆਂ। ਜੇ ਪਿਛਲੇ ਕਿਉਂਕਿ ਇਹ ਤੁਸੀਂ ਕਹਿ ਲਓ ਕਿ ਇਹ ਤਾਂ ਇੱਕ ਬੁਲੇਟਿਨ ਦਾ ਪਾਰਟ ਹੋ ਜਾਊਗਾ ਕਿ ਪਿਛਲੇ 24 ਘੰਟਿਆਂ ਦੇ ਵਿੱਚ ਕਿਹੜਾ ਕਿੱਧਰ ਨੂੰ ਗਿਆ। ਔਰ ਇਹ ਹੀ ਨਹੀਂ ਪਤਾ ਲੱਗਦਾ
ਕਿ ਅੱਜ ਜਿਹੜਾ ਬੰਦਾ ਸਵੇਰੇ ਇੱਕ ਪਾਰਟੀ 'ਚ ਉਹ ਦੁਪਹਿਰੇ ਉਹਦੇ ਵਿੱਚ ਰਹੂਗਾ ਕਿ ਨਹੀਂ। ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਇਹ ਲੋਕ ਤਾਂ ਘੰਟੇ ਘੰਟੇ ਬਾਅਦ ਭੁੱਲਦੇ ਆ। ਇੱਕ ਇੱਥੇ ਫਿਰੋਜ਼ਪੁਰ ਦਿਹਾਤੀ ਤੋਂ ਜਿਹਨੂੰ ਟਿਕਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ, ਆਸ਼ੂ ਬਾਂਗੜ, ਉਹਨੇ ਅਸਤੀਫਾ ਦੇ ਦਿੱਤਾ ਸਵੇਰੇ। ਬੜਾ ਕੁਛ ਉਹਨੇ ਆਖਿਆ ਜੀ ਕਿ ਉਹਨੂੰ ਉਹਦੇ ਬੜੇ ਅਸੂਲ ਨੇ, ਉਹਦੇ ਉੱਤੇ ਬੜਾ ਪ੍ਰੈਸ਼ਰ ਪਾਇਆ ਜਾ ਰਿਹਾ ਸੀਗਾ। ਜਿਸ ਦਿਨ ਟਿਕਟ ਮਿਲੀ ਆ, ਇਹ ਟਿਕਟ ਪਹਿਲੀਆਂ ਦੇ ਵਿੱਚ ਅਨਾਉਂਸ ਹੋਈ ਹੋਈ ਆ, ਉਦੋਂ ਤੱਕ ਤਾਂ ਉੱਤੇ ਪ੍ਰੈਸ਼ਰ ਨਹੀਂ ਸੀਗਾ। ਇਹ ਲੋਕ ਇਹ ਕਹਿਣ ਲੱਗੇ ਕਿ ਵਾਕਿਆ ਹੀ ਇਹ ਬੰਦੇ ਨੇ ਜਿਹੜੀਆਂ ਗੱਲਾਂ ਕਰ ਰਿਹਾ ਕੋਈ ਨਾ ਕੋਈ ਇਹਦੇ ਪਿੱਛੇ ਗੱਲ ਹੋਊਗੀ, ਅੰਡਰ ਪ੍ਰੈਸ਼ਰ ਹੋਊਗਾ। ਪਤਾ ਉਦੋਂ ਲੱਗਿਆ ਜਦੋਂ ਦੁਪਹਿਰ ਹੁੰਦਿਆਂ ਆ ਕੇ ਚੰਡੀਗੜ੍ਹ 'ਚ ਆ ਸਿਰੀ ਕੱਢੀ, ਤੇ ਸ਼ਾਮ ਹੁੰਦਿਆਂ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਰਕੇ ਪ੍ਰੈਸ ਕਾਨਫਰੰਸ ਤੇ ਉਹਨੂੰ ਪਾਰਟੀ 'ਚ ਸ਼ਾਮਲ ਕਰ ਲਿਆ। ਇਹ ਵੀ ਕਹਿਤਾ ਕਿ ਜਿੱਥੋਂ ਉਹ ਟਿਕਟ ਮਿਲੀ ਸੀ ਉੱਥੋਂ ਹੁਣ ਕਾਂਗਰਸ ਟਿਕਟ ਦੇ ਦੂਗੀ। ਭਗਵੰਤ ਪਾਲ ਸੱਚਰ ਭਾਜਪਾ ਦੇ ਵਿੱਚ ਚਲੇ ਗਏ ਮਜੀਠਾ ਹਲਕੇ ਤੋਂ। ਕੱਲ ਦੁਬਾਰਾ ਫੇਰ ਪ੍ਰੈਸ ਕਾਨਫਰੰਸ ਹੋਈ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਭਗਵੰਤ ਪਾਲ ਸੱਚਰ ਹੁਰੀ ਕਾਂਗਰਸ ਫੇਰ ਜੁਆਇਨ ਕਰ ਗਏ। ਅਜੇ ਪਹਿਲੀ ਫੋਟੋ ਵੀ ਨਹੀਂ ਸੀ ਲੱਗੀ, ਦੂਜੀ ਫੋਟੋ ਫੇਰ ਨਾਲ ਦੀ ਨਾਲ ਹੁਣ ਦੋਵੇਂ ਲੱਗ ਗਈਆਂ ਵੀ ਸਵੇਰੇ ਤਾਂ ਇੱਧਰ ਸੀ ਦੁਪਹਿਰੇ ਇੱਧਰ ਆ ਗਿਆ। ਜਿਹੜੇ ਇੱਥੇ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਮੁੰਡਾ ਸੁਲਤਾਨਪੁਰ ਲੋਧੀ ਤੋਂ ਕੋਸ਼ਿਸ਼ ਕਰ ਰਿਹਾ ਸੀ, ਉਹਨੂੰ ਟਿਕਟ ਉੱਥੋਂ ਨਹੀਂ ਮਿਲੀ, ਉਹ ਉੱਥੇ ਆਜ਼ਾਦ ਉਮੀਦਵਾਰ ਲੜਨ ਦਾ ਐਲਾਨ ਉਹਨੇ ਕਰਤਾ। ਰਾਣਾ ਗੁਰਜੀਤ ਸਿੰਘ ਇਹ ਕਹਿੰਦਾ ਕਿ ਉਹਨਾਂ ਦਾ ਬੇਟਾ ਸੁਲਤਾਨਪੁਰ ਲੋਧੀ ਤੋਂ ਚੋਣ ਜ਼ਰੂਰ ਲੜੂਗਾ, ਮੈਦਾਨ ਛੱਡਣ ਵਾਲਾ ਨਹੀਂਗਾ। ਕਹਿੰਦੇ ਮੈਂ ਵੀ ਜਾਊਂਗਾ ਉਹਦੇ ਵਾਸਤੇ ਚੋਣ ਪ੍ਰਚਾਰ ਕਰਨ ਲਈ। ਹੋਰ ਤਾਂ ਛੱਡੋ, ਬਸੀ ਪਠਾਣਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਭਰਾ ਜਿਹੜਾ, ਉਹਨੂੰ ਇਹ ਲੱਗਦਾ ਸੀਗਾ ਕਿ ਦੋ ਦੋ ਟਿਕਟਾਂ ਮਿਲਣੀਆਂ, ਸਰਕਾਰੀ ਨੌਕਰੀ ਦੇ ਉੱਤੇ ਸੀਗਾ ਡਾਕਟਰ ਮਨੋਹਰ ਸਿੰਘ, ਉਹ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਆ ਗਿਆ, ਬਸੀ ਪਠਾਣਾ 'ਚ ਭੱਜਾ ਭੁੱਜਾ ਫਿਰਦਾ ਰਿਹਾ, ਨਹੀਂ ਮਿਲੀ ਤੇ ਹੁਣ ਇਹ ਕਹਿਤਾ ਕਿ ਉਹ ਤਾਂ ਆਜ਼ਾਦ ਉਮੀਦਵਾਰ ਚੋਣ ਲੜੂਗਾ। ਕਿਉਂਕਿ ਸਵਾਲ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਵੀ ਉੱਠ ਪਿਆ। ਜਦੋਂ ਉੱਠ ਪਿਆ ਤਾਂ ਉਹ ਕਹਿੰਦੇ ਕੋਈ ਨਹੀਂ, ਮੈਂ ਕੋਸ਼ਿਸ਼ ਕਰੂੰਗਾ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਮਨਾਇਆ ਜਾਵੇ। ਔਰ ਇਸ ਮਾਮਲੇ ਦੇ ਉੱਤੇ ਜਿਹੜਾ ਕਾਂਗਰਸ ਦਾ ਵਿਧਾਇਕ ਰਿਹਾ ਲਵ ਗੋਲਡੀ, ਉਹਨੇ ਜਾ ਕੇ ਸਿਸਵਾਂ ਦੇ ਵਿੱਚ ਸਿਰੀ ਕੱਢ ਲਈ, ਜਾ ਕੇ ਉੱਥੇ ਜਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਖਿੱਦੋ ਖੂੰਡੀ ਦੇ ਵਿੱਚ ਉਹ ਸ਼ਾਮਲ ਹੋ ਗਿਆ। ਇੱਥੇ ਮੱਖਣ ਸਿੰਘ ਲਾਲਕਾ ਸੀਗਾ ਨਾਭੇ ਹਲਕੇ ਤੋਂ, ਉਹ ਚਲੇ ਗਏ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਚਲੇ ਗਿਆ ਸੀ। ਕੱਲ ਉਹਨੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਦੇ ਵਿੱਚ ਸਿਰੀ ਕੱਢ ਲਈ, ਕਿਉਂਕਿ ਉਹਨੇ ਕਾਂਗਰਸ ਛੱਡੀ ਸੀਗੀ, ਅਕਾਲੀ ਦਲ ਛੱਡਿਆ ਸੀਗਾ ਕਿ ਨਾਭੇ ਤੋਂ ਟਿਕਟ ਮੰਗਦਾ ਸੀ, ਨਹੀਂ ਮਿਲੀ, ਕਾਂਗਰਸ ਚਲੇ ਗਿਆ। ਕਾਂਗਰਸ ਨੇ ਨਾਭੇ ਤੋਂ ਫੇਰ ਸਾਧੂ ਸਿੰਘ ਧਰਮਸੋਤ ਨੂੰ ਦੇਤੀ, ਉਹਨੇ ਵੇਖਿਆ ਵੀ ਇੱਧਰ ਵੀ ਨਹੀਂ ਮਿਲੀ ਟਿਕਟ, ਉਹ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਵਿੱਚ ਚਲੇ ਗਿਆ। ਕਿਉਂਕਿ ਉੱਥੇ ਇਹ ਆ ਵੀ ਨਹੀਂ ਕਿਤੋਂ ਮਿਲਦੀ ਤੇ ਅਸੀਂ ਟਿਕਟ ਦੇ ਦਾਂਗੇ। ਇੱਥੇ ਚੁਟਕਲਾ ਜਿਹੜਾ ਨਾ ਇੱਕ ਦੋ ਬੜੇ ਫੇਮਸ ਹੋਏ ਹੋਏ ਆ, ਕਹਿੰਦੇ ਜੇ ਕਿਸੇ ਦਾ ਜਿਹੜਾ ਰਿਸ਼ਤੇਦਾਰ ਹੈ ਕੋਈ ਸਿਆਸਤ ਦੇ ਵਿੱਚ ਆ, ਉਹ ਘਰੇ ਨਹੀਂ ਆਉਂਦਾ ਤੇ ਬੱਚੇ ਪਾਰਟੀਆਂ ਦੇ ਦਫ਼ਤਰਾਂ 'ਚ ਫੋਨ ਕਰਦੇ ਆ ਵੀ ਚੈੱਕ ਕਰਿਓ ਇੱਧਰ ਤਾਂ ਨਹੀਂ ਆਇਆ ਤੁਹਾਡੇ ਵੱਲ। ਇੱਕ ਚੁਟਕਲਾ ਇਹ ਵੀ ਚੱਲੀ ਜਾਂਦਾ ਵੀ ਜਿਹਨੂੰ ਟਿਕਟ ਨਹੀਂ ਮਿਲੀ, ਪੰਜਾਬ ਰੋਡਵੇਜ਼ ਐਲਾਨ ਕਰਦਾ ਹੈ ਕਿ ਅਸੀਂ ਉਹਨੂੰ ਟਿਕਟ ਦੇਵਾਂਗੇ ਜਿੱਥੇ ਵੀ ਉਹਨੇ ਜਾਣਾ ਹੋਊਗਾ ਉੱਥੋਂ ਦੀ। ਬਿਲਕੁਲ ਜੀ, ਇੱਦਾਂ ਦੇ ਸਟੈਟ ਤਾਂ ਬਹੁਤ ਚੱਲ ਰਹੇ ਆ। ਤੇ ਅੱਗੇ ਗੱਲ ਕਰਦੇ ਹੈਗੇ ਆ, ਪੰਜਾਬ ਦੇ ਵਿੱਚ ਵੋਟਾਂ ਪੈਣ ਦੀ ਤਰੀਕ ਵੀ ਬਦਲ ਗਈ ਆ। ਜਿਹੜੀ ਐਕਚੁਅਲੀ ਕੱਲ ਧਰਨਾ ਵੀ ਲੱਗਿਆ ਇਸ ਮਾਮਲੇ ਦੇ ਉੱਤੇ, ਭਗਤ ਰਵਿਦਾਸ ਜੀ ਦਾ ਜਿਹੜਾ ਜਯੰਤੀ ਆਉਂਦੀ ਹੈ, ਗੁਰਪੁਰਬ ਆਉਂਦਾ ਉਹਨਾਂ ਦਾ, ਉਹਦੇ ਕਰਕੇ ਇਹ ਕਿਹਾ ਜਾ ਰਿਹਾ ਸੀਗਾ ਕਿ 16 ਤਰੀਕ ਨੂੰ, ਕਿਉਂਕਿ ਇਹ ਦਿਨ ਅਹਿਮ ਦਿਨ ਹੈ ਔਰ ਉਹਨਾਂ ਦੇ ਪੈਰੋਕਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਰਹਿੰਦੇ ਆ। ਔਰ ਦੂਜਾ ਇਹ ਸੀਗਾ ਕਿ ਸਾਰੀਆਂ ਸਿਆਸੀ ਧਿਰਾਂ, ਲਗਭਗ ਸਾਰੀਆਂ ਸਿਆਸੀ ਧਿਰਾਂ ਨੇ ਇਹ ਅਪੀਲ ਕੀਤੀ ਚੋਣ ਕਮਿਸ਼ਨ ਨੂੰ ਕਿ ਇਹ ਤਰੀਕਾਂ ਜਿਹੜੀਆਂ ਨੇ ਇਹ ਥੋੜੀਆਂ ਅੱਗੇ ਪਿੱਛੇ ਕੀਤੀਆਂ ਜਾਣ, ਕਿਉਂਕਿ ਬਨਾਰਸ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ, ਉੱਥੇ ਇਹ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਭਗਤ ਰਵਿਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਵਾਸਤੇ। ਪਹਿਲਾਂ ਇਹ ਜਿਹੜੀ ਤਰੀਕ ਸੀ 14 ਫਰਵਰੀ ਸੀਗੀ, ਹੁਣ ਇਹ ਤਰੀਕ ਬਦਲ ਦਿੱਤੀ ਗਈ ਆ ਔਰ 14 ਦੇ ਵਿੱਚ ਕੁਝ ਦਿਨ ਐਕਸਟਰਾ ਮਿਲ ਜਾਣਗੇ। 20 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਪਹਿਲਾਂ ਦੇ ਮੁਤਾਬਕ ਹੀ 10 ਮਾਰਚ ਨੂੰ ਹੋਊਗੀ। ਜਿਹੜੀਆਂ ਨਾਮਜ਼ਦਗੀਆਂ ਭਰਨ ਦੀ ਤਰੀਕ ਆ ਉਹ 1 ਫਰਵਰੀ ਹੋ ਗਈ ਆ। 2 ਫਰਵਰੀ ਨੂੰ ਜਾਂਚ ਕੀਤੀ ਜਾਊਗੀ ਇਹਨਾਂ ਦੀ, 4 ਫਰਵਰੀ ਨੂੰ ਨਾਂ ਵਾਪਸ ਲੈਣ ਦੀ ਅਖੀਰਲੀ ਤਰੀਕ ਹੋਊਗੀ।
ਪੰਜਾਬ ਦੇ ਵਿੱਚ 14 ਫਰਵਰੀ ਨੂੰ ਹੋਣ ਵਾਲੀ ਜਿਹੜੀ ਤਰੀਕ ਚੋਣ ਕਮਿਸ਼ਨ ਨੇ ਬਦਲੀ ਆ। ਪਰ ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਰਿਕਾਰਡ ਦੀ, ਤਾਂ ਇਤਿਹਾਸ ਦੇ ਵਿੱਚ 2 ਵਾਰੀ ਪਹਿਲਾਂ ਵੀ ਇਸ ਤਰ੍ਹਾਂ ਹੋਇਆ। ਇੱਕ ਵਾਰੀ ਤਾਂ ਚੋਣ ਕਮਿਸ਼ਨ ਦੇ ਵੱਲੋਂ ਤੇ ਦੂਜੀ ਵਾਰੀ ਦੋਨਾਂ ਸਦਨਾਂ ਨੇ ਇੱਕ ਕਾਨੂੰਨ ਬਣਾ ਕੇ ਚੋਣਾਂ ਟਾਲ ਦਿੱਤੀਆਂ ਸੀਗੀਆਂ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਐਡਵੋਕੇਟ ਨੇ ਉਹ ਇਹ ਕਹਿੰਦੇ ਨੇ ਕਿ 31 ਸਾਲ ਪਹਿਲਾਂ 19 ਅਪ੍ਰੈਲ 1991 ਨੂੰ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਐਲਾਨ ਤਾਂ ਕਰ ਦਿੱਤਾ, ਜਿਹਦੇ ਅਨੁਸਾਰ 22 ਜੂਨ ਨੂੰ ਉਦੋਂ ਵੋਟਾਂ ਪਾਈਆਂ ਜਾਣੀਆਂ ਸੀ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀਗੀਆਂ, ਪਰ ਵੋਟਾਂ ਤੋਂ 2 ਦਿਨ ਪਹਿਲਾਂ 20 ਜੂਨ ਨੂੰ ਪੰਜਾਬ ਦਾ ਮਾਹੌਲ ਖਰਾਬ ਹੋਣ ਕਰਕੇ 25 ਸਤੰਬਰ ਤੱਕ ਵੋਟਾਂ ਟਾਲ ਦਿੱਤੀਆਂ ਗਈਆਂ। ਬਾਅਦ ਦੇ ਵਿੱਚ ਇਹਦੇ ਸੰਬੰਧੀ ਨੋਟੀਫਿਕੇਸ਼ਨ ਰੱਦ ਹੋਣ ਤੋਂ ਪੂਰੀ ਚੋਣ ਪ੍ਰਕਿਰਿਆ ਰੁਕ ਗਈ ਸੀ। 5 ਮਹੀਨੇ ਤੋਂ ਬਾਅਦ ਉਸ ਤੋਂ ਅਗਲੇ ਸਾਲ ਫਰਵਰੀ ਦੇ ਵਿੱਚ ਫੇਰ ਚੋਣਾਂ ਜਿਹੜੀਆਂ ਉਹ ਕਰਵਾਈਆਂ ਗਈਆਂ ਸੀਗੀਆਂ। ਇਉਂ ਲੱਗਦਾ ਸੀਗਾ ਕਿ ਸ਼ਾਇਦ ਹੋ ਸਕਦਾ ਚੋਣ ਕਮਿਸ਼ਨ ਇਸ ਗੱਲ ਦੇ ਉੱਤੇ ਧਿਆਨ ਨਾ ਦੇਵੇ, ਪਰ ਇੱਕ ਤਾਂ ਜਿਵੇਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਅਪੀਲ ਕੀਤੀ। ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਆਫੀਸ਼ੀਅਲ ਤੌਰ ਦੇ ਉੱਤੇ ਇੱਕ ਚਿੱਠੀ ਲਿਖੀ ਚੋਣ ਕਮਿਸ਼ਨ ਨੂੰ। ਉਹਦੀ ਮਹੱਤਵ ਜ਼ਿਆਦਾ ਸੀ। ਭਾਰਤੀ ਜਨਤਾ ਪਾਰਟੀ ਜਿਹਦੀ ਟੇਕ ਲੱਗੀ ਹੋਈ ਆ ਜਿਹੜੇ ਕੁਝ ਫਿਰਕਿਆਂ ਦੇ ਉੱਤੇ, ਜਿੱਥੋਂ ਉਹਨਾਂ ਨੂੰ ਵੋਟਾਂ ਪੈਣ ਦੀ ਆਸ ਹੈ, ਉਹਦੇ ਵਿੱਚ ਦਲਿਤ ਭਾਈਚਾਰਾ ਹੈ। ਤੋਂ ਬਿਨਾਂ ਕਿਸੇ ਸ਼ੱਕ ਦੇ ਜੇ ਭਾਰਤੀ ਜਨਤਾ ਪਾਰਟੀ ਚਾਹੁੰਦੀ ਤਾਂ ਚਿੱਠੀਆਂ ਦੀ ਪਰਵਾਹ ਤਾਂ ਕਿਹਨੇ ਕਰਨੀ ਸੀਗੀ। ਤੋਂ ਇਸ ਕਰਕੇ ਉਹਨਾਂ ਨੇ ਇਹ ਅਪਰੋਚ ਕੀਤੀ ਚੋਣ ਕਮਿਸ਼ਨ ਤੱਕ ਕਿ ਇਹਨੂੰ ਬਦਲ ਦਿੱਤਾ ਜਾਵੇ। ਕੱਲ ਉਂਝ ਜਿਹੜਾ ਦਲਿਤ ਭਾਈਚਾਰੇ ਦੇ ਲੋਕ ਨੇ, ਇਹਨਾਂ ਨੇ BSF ਚੌਂਕ ਦੇ ਉੱਤੇ ਜਾਮ ਲਾਤਾ। ਹਾਈਵੇ ਪੂਰੇ ਦਾ ਪੂਰਾ ਜਾਮ ਹੋ ਗਿਆ ਇਸੇ ਚੀਜ਼ ਨੂੰ ਲੈ ਕੇ। ਦੁਪਹਿਰ ਤੋਂ ਬਾਅਦ ਚੋਣ ਕਮਿਸ਼ਨ ਨੇ ਐਲਾਨ ਤਾਂ ਉਹਨਾਂ ਨੇ ਕਰ ਦੇਣਾ ਸੀਗਾ, ਉਹ ਪਤਾ ਹੀ ਸੀਗਾ, ਦਿਸ ਰਿਹਾ ਸੀਗਾ, ਪਰ ਇੱਥੇ ਜਿਹੜਾ ਇਹਨਾਂ ਦੀ ਹਾਈਵੇ ਦੇ ਉੱਤੇ ਆ ਕੇ ਬੈਠਣ ਦਾ ਇੱਕ ਵੱਡਾ ਰਿਵਾਜ ਬਣ ਗਿਆ ਹੋਇਆ। ਕੋਈ ਨਹੀਂ ਪਤਾ ਤੁਸੀਂ ਕਿੱਧਰ ਨੂੰ ਜਾਣਾ, ਪਹੁੰਚੋਗੇ ਜਾਂ ਨਹੀਂ ਪਹੁੰਚੋਗੇ। ਤੋਂ ਖੈਰ ਛੇਤੀ ਇਹ ਨਿਬੇੜਾ ਹੋ ਗਿਆ। 4 ਦਿਨ ਬਾਅਦ ਦੇ ਵਿੱਚ ਵੋਟਾਂ ਪੈ ਜਾਣਗੀਆਂ। ਤੋਂ ਇਸ ਕਰਕੇ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਚੋਣ ਕਮਿਸ਼ਨ ਇਸ ਚੀਜ਼ ਨੂੰ ਪਹਿਲਾਂ ਹੀ ਧਿਆਨ ਦੇ ਵਿੱਚ ਰੱਖਦਾ, ਨਹੀਂ ਰੱਖਿਆ ਗਿਆ। ਹੁਣ ਉਹਨੇ ਆਪਣੀ ਗਲਤੀ ਸੁਧਾਰ ਲਈ ਆ ਤੇ ਠੀਕ ਹੋ ਗਿਆ, ਨਹੀਂ ਤਾਂ ਅਦਰਵਾਈਜ਼ ਇਹ ਵਿਵਾਦ ਵੱਧ ਵੀ ਸਕਦਾ ਸੀਗਾ। ਬਿਲਕੁਲ ਜੀ, ਇੱਕ ਮੁੱਦਾ ਹੀ ਬਣ ਜਾਣਾ ਸੀਗਾ। ਤੇ ਬਾਕੀ ਸਾਰੀਆਂ ਪਾਰਟੀਆਂ ਦੇ ਵਿੱਚ ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰਨ ਦਾ ਰੁਝਾਨ ਹੈਗਾ, ਪਰ ਬਾਦਲ ਦਲ ਸਭ ਤੋਂ ਮੋਹਰੇ ਆ। ਦੇਖੋ ਇਹ ਥੋੜਾ ਜਿਹਾ ਅਜੀਬੋ ਗਰੀਬ ਹੋ ਗਿਆ ਵਰਤਾਰਾ। ਇੱਕਦਮ ਕਿਸੇ ਬੰਦੇ ਨੂੰ ਬਾਹਰਲੇ ਹਲਕੇ ਦੇ ਵਿੱਚੋਂ ਲਿਆਓ ਤੇ ਉੱਥੇ ਪਾਰਟੀ ਇਹ ਕਹਦੇ ਵੀ ਚੱਲ ਬਈ ਇੱਥੋਂ ਹੁਣ ਤੂੰ ਉਮੀਦਵਾਰ ਹੈ। ਨਾ ਉਹ ਉਸ ਹਲਕੇ ਨੂੰ ਜਾਣੇ, ਨਾ ਉਹ ਉਸ ਹਲਕੇ ਨੂੰ ਪਹਿਚਾਣੇ, ਇੱਕਦਮ ਆ ਕੇ ਉਸ ਹਲਕੇ ਦੇ ਵਿੱਚ ਉਹ ਆਪਣੀ ਸਰਗਰਮੀ ਸ਼ੁਰੂ ਕਰ ਦਿੰਦਾ। ਸ਼ਾਇਦ ਇਹ ਵਰਤਾਰਾ ਇਸ ਕਰਕੇ ਵੀ ਜ਼ਿਆਦਾ ਹੋ ਗਿਆ ਕਿ ਜਿਹੜੀ ਕਰਪਸ਼ਨ ਹੈ ਨਾ ਜੀ, ਉਹ ਸਿਰ ਚੜ੍ਹ ਬੋਲਦੀ ਆ। ਇੱਕ ਸਟਾਇਰ ਦੇ ਰੂਪ ਦੇ ਵਿੱਚ ਜਦੋਂ ਭਗਵੰਤ ਮਾਨ ਹੁਰੀ ਆਡੀਓ ਟੇਪ ਨਿਕਲਦੀਆਂ ਹੁੰਦੀਆਂ ਸੀ, ਤਾਂ ਉਹਨਾਂ ਦੀ ਇੱਕ ਟੇਪ ਦੇ ਵਿੱਚ ਇਹ ਸੀਗਾ ਕਿ ਪਹਿਲਾਂ ਜਿਹੜਾ ਉਮੀਦਵਾਰ ਹੁੰਦਾ ਸੀਗਾ ਸਿਆਸੀ ਪਾਰਟੀ ਦੇ ਕੋਲੇ ਜਾ ਕੇ ਕਹਿੰਦਾ ਹੁੰਦਾ ਸੀਗਾ ਕਿ ਇਸ ਹਲਕੇ ਦੇ ਵਿੱਚ ਮੈਨੂੰ ਸਾਰੇ ਜਾਣਦੇ, ਇਸ ਕਰਕੇ ਮੈਨੂੰ ਟਿਕਟ ਦਿਓ। ਕਹਿੰਦੇ ਹੁਣ ਇਹ ਹੋ ਗਿਆ ਕਿ ਉਹ ਪਾਰਟੀ ਨੂੰ ਜਾ ਕੇ ਕਹਿੰਦਾ ਕਿ ਹੁਣ ਮੈਨੂੰ ਸਾਰੇ ਇਸ ਹਲਕੇ ਦੇ ਵਿੱਚ ਜਾਣਦੇ ਆ, ਇਸ ਕਰਕੇ ਮੈਨੂੰ ਕਿਤੋਂ ਹੋਰ ਟਿਕਟ ਦਿਓ। ਇਹ ਵਰਤਾਰਾ ਪੈਰਾਸ਼ੂਟ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਜ਼ਿਆਦਾ ਜਿਹੜੀ ਆਮਦ ਹੋਣ ਦਾ ਬਣਿਆ। ਸਿਆਸੀ ਧਿਰਾਂ ਨੇ ਵਿਧਾਨ ਸਭਾ ਚੋਣਾਂ ਲਈ ਦਰਜਨਾਂ ਹਲਕਿਆਂ ਤੋਂ ਪੈਰਾਸ਼ੂਟ ਉਮੀਦਵਾਰ ਜਿਹੜੇ ਆ ਉਹ ਉਤਾਰੇ ਆ। ਕਈ ਹਲਕਿਆਂ ਦੇ ਜਾਏ ਰਾਜਸੀ ਧਿਰਾਂ ਨੇ ਪਰਾਏ ਬਣਾ ਕੇ ਰੱਖਤੇ ਆ। ਅਕਾਲੀ ਦਲ ਬਾਦਲ ਨੇ ਪੈਰਾਸ਼ੂਟ ਉਮੀਦਵਾਰ ਉਤਾਰੇ ਜਾਣ ਦੇ ਵਿੱਚ ਸਭ ਤੋਂ ਜ਼ਿਆਦਾ ਬਾਜੀ ਮਾਰੀ ਹੈ। ਕਾਂਗਰਸ ਇਸ ਮਾਮਲੇ ਤੇ ਦੂਜੇ ਨੰਬਰ ਤੇ ਆ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੇ ਉੱਤੇ ਗੁਰੇਜ਼ ਕੀਤਾ। ਪੰਜਾਬ ਦੇ ਚੋਣ ਪਿੰਡ ਦੇ ਵਿੱਚ ਪ੍ਰਮੁੱਖ 3 ਪਾਰਟੀਆਂ ਦੇ 67 ਉਮੀਦਵਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਰਿਹਾਇਸ਼ ਹਲਕੇ ਦੇ ਵਿੱਚ ਨਹੀਂ ਪੈਂਦੀ ਜਿੱਥੋਂ ਉਹ ਚੋਣ ਲੜ ਰਹੇ ਆ। ਕਾਂਗਰਸ ਦੇ ਵੱਲੋਂ ਐਲਾਨੇ 86 ਉਮੀਦਵਾਰਾਂ ਦੇ ਵਿੱਚੋਂ ਕਰੀਬ 1.5 ਦਰਜਨ ਉਮੀਦਵਾਰ ਹਲਕੇ ਤੋਂ ਬਾਹਰਲੇ ਨੇ। ਕਾਂਗਰਸ ਨੇ 20% ਉਮੀਦਵਾਰਾਂ ਨੂੰ ਟਿਕਟ ਦੇਣ ਵੇਲੇ ਹਲਕੇ ਦੇ ਲੀਡਰਾਂ ਨੂੰ ਨਜ਼ਰਅੰਦਾਜ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ 94 ਉਮੀਦਵਾਰ ਐਲਾਨੇ ਆ, ਜਿਨ੍ਹਾਂ ਦੇ ਵਿੱਚੋਂ 34 ਹਲਕਿਆਂ ਤੋਂ ਬਾਹਰਲੇ ਨੇ, ਕਰੀਬ 36% ਨੇ। ਆਮ ਆਦਮੀ ਪਾਰਟੀ ਦੇ ਐਲਾਨੇ ਗਏ 111 ਉਮੀਦਵਾਰਾਂ ਦੇ ਵਿੱਚੋਂ 16 ਹਲਕਿਆਂ ਤੋਂ ਬਾਹਰ ਦੇ ਨੇ, ਜਿਹੜੇ 14% ਬਣਦੇ ਆ। ਸਿਆਸੀ ਧਿਰਾਂ ਜਿੱਤਣ ਦੀ ਸਮਰੱਥਾ ਵੇਖਦੀਆਂ ਨੇ ਜਾਂ ਫਿਰ
ਆਪਣੇ ਜਿਹੜੇ ਚਹੇਤੇ ਨੇ ਉਹਨਾਂ ਦੇ ਵਾਸਤੇ ਦੂਜੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ। ਕਾਂਗਰਸ ਨੇ ਬਠਿੰਡਾ ਜ਼ਿਲ੍ਹੇ ਦੇ 6 ਚੋਂ 5 ਹਲਕਿਆਂ ਦੇ ਵਿੱਚ ਜਿਹੜੇ ਆਊਟਸਾਈਡਰ ਨੇ ਉਹਨਾਂ ਦੇ ਉੱਤੇ ਭਰੋਸਾ ਕੀਤਾ। ਤਲਵੰਡੀ ਸਾਬੋ ਤੋਂ ਖੁਸ਼ਬਾਦ ਜਟਾਣਾ, ਭੁੱਚੋ ਮੰਡੀ ਤੋਂ ਪ੍ਰੀਤਮ ਕੋਟ ਭਾਈ, ਮੌੜ ਤੋਂ ਡਾਕਟਰ ਮੰਜੂ ਬਾਲਾ ਬਾਂਸਲ ਹਲਕੇ ਤੋਂ ਬਾਹਰਲੇ ਨੇ। ਮਲੋਟ ਦੇ ਕਾਂਗਰਸੀ ਉਮੀਦਵਾਰ ਰੁਪਿੰਦਰ ਰੂਬੀ ਜਿਹੜੇ ਆਮ ਆਦਮੀ ਪਾਰਟੀ 'ਚ ਪਹਿਲਾਂ ਸੀ, ਉਹ ਵੀ ਆਊਟਸਾਈਡਰ ਨੇ। ਦਾਖਾ ਤੋਂ ਉਮੀਦਵਾਰ ਐਲਾਨੇ ਕੈਪਟਨ ਸੰਦੀਪ ਸੰਧੂ ਫਰੀਦਕੋਟ ਦੇ ਰਹਿਣ ਵਾਲੇ ਆ। ਫਲੌਰ, ਅਮਲੋਹ, ਖੰਨਾ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਸਮਾਣਾ, ਸੰਗਰੂਰ ਇਹ ਵੀ ਉਮੀਦਵਾਰ ਹਲਕੇ ਤੋਂ ਬਾਹਰਲੇ ਨੇ। ਅਕਾਲੀ ਦਲ ਬਾਦਲ ਨੇ ਲਹਿਰਾ ਗਾਗਾ, ਸੰਗਰੂਰ, ਧੂਰੀ, ਸੁਨਾਮ, ਦਿੜਬਾ ਬਾਹਰਲੇ ਉਮੀਦਵਾਰ ਐਲਾਨੇ ਆ, ਹਲਕੇ ਦੇ ਰਹਿਣ ਵਾਲੇ ਹੀ ਨਹੀਂਗੇ। ਬਠਿੰਡਾ ਦਿਹਾਤੀ ਦੇ ਵਿੱਚ ਅਬੋਹਰ ਦੇ ਪ੍ਰਕਾਸ਼ ਸਿੰਘ ਭੱਟੀ, ਮੌੜ ਦੇ ਵਿੱਚ ਮੁਕਤਸਰ ਦੇ ਜਗਮੀਤ ਸਿੰਘ ਬਰਾੜ ਨੂੰ ਲਾਇਆ ਗਿਆ। ਫਿਰੋਜ਼ਪੁਰ ਸ਼ਹਿਰੀ ਦੇ ਵਿੱਚ ਗੁਰੂ ਹਰ ਸਹਾਏ ਦੇ ਵੋਹਰਾ ਨੂੰ, ਡੇਰਾ ਬਾਬਾ ਨਾਨਕ ਦੇ ਵਿੱਚ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਨੂੰ ਟਿਕਟ ਦਿੱਤੀ ਗਈ ਆ। ਅਕਾਲੀ ਦਲ ਨੇ ਬਟਾਲਾ, ਬੰਗਾ, ਧਰਮਕੋਟ, ਜ਼ੀਰਾ, ਜਲਾਲਾਬਾਦ, ਫਾਜ਼ਿਲਕਾ, ਭੁੱਚੋ ਮੰਡੀ, ਆਤਮਨਗਰ, ਸ਼ਤਰਾਣਾ, ਰਾਜਪੁਰਾ, ਘਨੌਰ, ਸਨੌਰ ਸਾਰੇ ਬਾਹਰਲੇ ਉਮੀਦਵਾਰਾਂ ਨੂੰ ਪੈਰਾਸ਼ੂਟ ਦੇ ਰਾਹੀਂ ਉਤਾਰਿਆ। ਅੱਗੋਂ ਹਲਕੇ ਦੇ ਲੋਕ ਠੱਗੇ ਹੋਏ ਮਹਿਸੂਸ ਕਰਦੇ ਆ ਜੀ। ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਬਾਹਰਲੇ ਬੰਦੇ ਨੂੰ ਉਹ ਚੋਣ ਜਿੱਤ ਜਾਂਦੇ ਆ ਤੇ ਉਹਨਾਂ ਦੇ ਪਿੱਛੇ ਕੰਮ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ। ਆਮ ਆਦਮੀ ਪਾਰਟੀ ਦੇ ਵੱਲੋਂ ਮਲੋਟ ਤੋਂ ਡਾਕਟਰ ਬਲਜੀਤ ਕੌਰ ਨੂੰ ਉਤਾਰਿਆ ਗਿਆ, ਜਿਹੜੇ ਮੁਕਤਸਰ ਦੇ ਰਹਿਣ ਵਾਲੇ ਨੇ। ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ ਉਮੀਦਵਾਰ ਨੇ, ਜਿਹੜੇ ਭੁੱਚੋ ਦੇ ਰਹਿਣ ਵਾਲੇ ਆ। ਅਜਨਾਲੇ ਤੋਂ ਕੁਲਦੀਪ ਸਿੰਘ ਢਾਲੀਵਾਲ, ਹਲਕਾ ਰਾਜਾ ਸਾਂਸੀ ਦੇ ਰਹਿਣ ਵਾਲੇ ਆ। ਕਾਦੀਆਂ ਤੋਂ ਜਗਰੂਪ ਸੇਖਵਾਂ, ਅੰਮ੍ਰਿਤਸਰ ਕੇਂਦਰੀ ਤੋਂ ਅਜੇ ਗੁਪਤਾ, ਅੰਮ੍ਰਿਤਸਰ ਈਸਟ ਤੋਂ ਜੀਵਨਜੋਤ ਕੌਰ, ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ ਤੇ ਖਰੜ ਤੋਂ ਅਨਮੋਲ ਗਗਨ ਮਾਨ ਵੀ ਆਊਟਸਾਈਡਰ ਨੇ। ਲੋਕ ਨੇ ਉਹ ਫਿਰ ਵੀ ਜਿਹੜਾ ਉਹ ਤੁਰ ਪੈਂਦੇ ਆ। ਪਾਰਟੀਆਂ ਜਿਹੜੀਆਂ ਥੋਪਦੀਆਂ ਨੇ ਨਾ, ਇਹ ਸਭ ਤੋਂ ਇਹ ਹੈ ਕਿ ਕਿਉਂਕਿ ਪਾਰਟੀਆਂ ਇਹ ਸਮਝਦੀਆਂ ਨੇ ਜੋ ਉਹ ਕਹਿ ਦੇਣਗੀਆਂ, ਜੋ ਉਹ ਕਰ ਦੇਣਗੀਆਂ ਉਹੀ ਹੋਊਗਾ। ਕਾਫੀ ਲੰਬੇ ਟਾਈਮ ਤੋਂ ਹੋ ਰਿਹਾ ਜੀ। ਅੱਗੇ ਕਰੋਨਾ ਕਾਰਨ ਭਾਰਤ ਵਿੱਚ ਹੀ ਨੇ, ਵੈਸੇ ਸਾਰੀ ਦੁਨੀਆ ਦੇ ਵਿੱਚ ਅਮੀਰ ਤੇ ਗਰੀਬ ਦਾ ਪਾੜਾ ਵਧਿਆ। ਬਿਲਕੁਲ ਜੀ, ਵੱਧ ਤਾਂ ਸਾਰ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਪਰ ਇੱਥੇ ਕੁਝ ਬਹੁਤ ਜ਼ਿਆਦਾ ਵੱਧ ਗਿਆ ਜੀ। ਔਰ ਇਹ ਇੱਕ ਰਿਪੋਰਟ ਜਿਹੜੀ ਆਈ ਆ ਉਹ ਇਹ ਦੱਸਦੀ ਹੈ ਕਿ ਅਮੀਰ ਤੇ ਗਰੀਬ ਦੇ ਵਿਚਾਲੇ ਪਾੜਾ ਬਹੁਤ ਜ਼ਿਆਦਾ ਭਾਰਤ ਦੇ ਵਿੱਚ ਹੋ ਗਿਆ ਕਰੋਨਾ ਦੀ ਵਜ੍ਹਾ ਕਰਕੇ। ਇੱਕ ਪਾਸੇ ਤਾਂ ਜਿਹੜਾ ਆਮ ਬੰਦਾ, ਉਹਨੂੰ ਰੋਟੀ ਖਾਣ ਦੇ ਲਾਲੇ ਪੈ ਗਏ ਕਿ ਕਿੱਥੋਂ ਹੋਊਗੀ, ਇੰਨੀ ਮਹਿੰਗਾਈ ਹੋ ਗਈ, ਕੰਮਕਾਰ ਡੋਲ ਗਏ। ਬਿਨਾਂ ਕਿਸੇ ਸ਼ੱਕ ਦੇ ਅਮੀਰ ਗਰੀਬ ਦੇ ਵਿੱਚ ਇੱਥੇ ਪਾੜਾ ਵਧਣ ਦੇ ਵਿੱਚ ਜਿਹੜੀ ਨੋਟਬੰਦੀ ਹੋਈ ਸੀ ਉਹਦਾ ਬੜਾ ਵੱਡਾ ਯੋਗਦਾਨ ਕਿਹਾ ਜਾ ਸਕਦਾ। ਲੋਕਾਂ ਦੇ ਪੈਸੇ ਮਿੱਟੀ ਹੋ ਗਏ, ਜਿਹੜੇ ਉਹਨਾਂ ਨੇ ਘਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸੁਆਣੀਆਂ ਨੇ ਕੁਝ ਬੱਚਤ ਕਰਕੇ ਰੱਖੇ ਹੁੰਦੇ ਆ। ਔਰ ਕਰੋਨਾ ਨੇ ਉਸ ਤੋਂ ਬਾਅਦ ਆ ਕੇ ਰਹਿੰਦੀ ਖੂੰਦੀ ਕਸਰ ਕੱਢ ਦਿੱਤੀ। ਇੱਕ ਜਿਹੜੀ ਗੈਰ ਸਰਕਾਰੀ ਸੰਸਥਾ ਹੈ ਐਕਸਪੈਮ ਇੰਡੀਆ ਦੀ ਰਿਪੋਰਟ ਇਹ ਕਹਿੰਦੀ ਆ ਕਿ 2021 ਦੇ ਵਿੱਚ ਤੇ ਭਾਰਤ ਦੇ ਵਿੱਚ 84% ਪਰਿਵਾਰਾਂ ਦੀ ਆਮਦਨ ਦੇ ਵਿੱਚ 2021 ਚ ਗਿਰਾਵਟ ਆਈ ਆ। ਉੱਥੇ ਅਰਬਪਤੀਆਂ ਦੀ ਗਿਣਤੀ 102 ਤੋਂ ਵੱਧ ਕੇ 142 ਹੋ ਗਈ ਆ। ਵਰਲਡ ਇਕਨੋਮਿਕ ਫੋਰਮ 2022 ਦੇ ਪਹਿਲੇ ਦਿਨ ਦੇ ਉੱਤੇ ਐਕਸਪੈਮ ਇੰਡੀਆ ਦੇ ਵੱਲੋਂ ਇਹ ਸਰਵੇ ਜਾਰੀ ਕੀਤਾ ਗਿਆ, ਇਹ ਰਿਪੋਰਟ ਜਾਰੀ ਕੀਤੀ ਗਈ ਆ। ਅਰਬਪਤੀਆਂ ਦਾ ਪੈਸਾ ਦੁੱਗਣਾ ਹੋ ਗਿਆ। ਇਹਨਾਂ ਦੀ ਅਮੀਰੀ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਟੌਪ 10 ਅਮੀਰਾਂ ਦੇ ਕੋਲੇ ਇੰਨਾ ਪੈਸਾ ਕਿ ਉਹ ਦੇਸ਼ ਦੇ ਸਾਰੇ ਸਕੂਲਾਂ ਤੇ ਕਾਲਜਸ ਨੂੰ ਅਗਲੇ 25 ਸਾਲਾਂ ਤੱਕ ਚਲਾ ਸਕਦੇ ਆ ਬਿਨਾਂ ਫੀਸ ਤੋਂ। ਕਰੋਨਾ ਦੇ ਕਰਕੇ ਅਮੀਰ ਤੇ ਗਰੀਬ ਦੇ ਵਿੱਚ ਪਾੜਾ ਇੰਨਾ ਵੱਧ ਗਿਆ ਕਿ ਦੇਸ਼ ਦੇ ਸਭ ਤੋਂ ਅਮੀਰ 10% ਲੋਕਾਂ ਦੇ ਕੋਲੇ ਦੇਸ਼ ਦਾ 45% ਪੈਸਾ ਹੈ। 10% ਲੋਕਾਂ ਦੇ ਕੋਲੇ ਮੁਲਕ ਦਾ 45% ਪੈਸਾ ਹੈ। ਦੇਸ਼ ਦੀ 50% ਗਰੀਬ ਆਬਾਦੀ ਦੇ ਕੋਲੇ ਸਿਰਫ 6% ਪੈਸਾ ਹੈ। ਇਹ ਰਿਪੋਰਟ ਇਹ ਕਹਿੰਦੀ ਹੈ ਕਿ ਭਾਰਤ ਦੇ ਟੌਪ 10% ਅਮੀਰ ਲੋਕਾਂ ਦੇ ਉੱਤੇ ਜੇ 1% ਐਡੀਸ਼ਨਲ ਟੈਕਸ ਲਾਇਆ ਜਾਵੇ ਤਾਂ ਉਸ ਪੈਸੇ ਦੇ ਨਾਲ ਦੇਸ਼ ਨੂੰ 17.7 ਲੱਖ ਐਕਸਟਰਾ ਆਕਸੀਜਨ ਸਿਲੰਡਰ ਮਿਲ ਜਾਣਗੇ। ਦੇਸ਼ ਦੇ 98% ਅਮੀਰ ਪਰਿਵਾਰਾਂ ਦੇ ਉੱਤੇ ਜੇ 1% ਐਕਸਟਰਾ ਟੈਕਸ ਲਾਇਆ ਜਾਵੇ ਤਾਂ ਉਸ ਪੈਸੇ ਦੇ ਨਾਲ ਜਿਹੜੀ ਆਯੁਸ਼ਮਾਨ ਹੈਲਥ ਇੰਸ਼ੋਰੈਂਸ ਹੈ, ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਇੱਕ ਹੈਲਥ ਇੰਸ਼ੋਰੈਂਸ ਦਾ ਜਿਹੜਾ ਪ੍ਰੋਗਰਾਮ ਹੈ, ਇਹਨੂੰ ਅਗਲੇ 7 ਸਾਲਾਂ ਤੱਕ ਚਲਾਇਆ ਜਾ ਸਕਦਾ ਸਿਰਫ 1% ਟੈਕਸ ਜਿਹੜਾ
ਜੇ ਇਹਨਾਂ ਤੋਂ 98% ਜਿਹੜੇ ਅਮੀਰ ਨੇ ਉਹਨਾਂ ਤੋਂ ਲਿਆ ਜਾਵੇ। ਦੇਸ਼ ਦੇ 142 ਅਰਬਪਤੀਆਂ ਦੀ ਕੁੱਲ ਦੌਲਤ 719 ਬਿਲੀਅਨ ਡਾਲਰ ਜੋ ਕਿ 53 ਲੱਖ ਕਰੋੜ ਰੁਪਏ ਆ। 98 ਸਭ ਤੋਂ ਅਮੀਰ ਲੋਕਾਂ ਦੇ ਕੋਲੇ 55.5 ਕਰੋੜ ਗਰੀਬ ਲੋਕਾਂ ਦੇ ਬਰਾਬਰ ਦਾ ਪੈਸਾ, ਔਰ ਇਹ ਕਰੀਬ 657 ਬਿਲੀਅਨ ਡਾਲਰ ਮਤਲਬ ਕਿ 49 ਲੱਖ ਕਰੋੜ ਰੁਪਏ ਬਣਦਾ। ਇਹਨਾਂ 98 ਪਰਿਵਾਰਾਂ ਦੀ ਕੁੱਲ ਜਿਹੜੀ ਦੌਲਤ ਆ ਉਹ ਭਾਰਤ ਸਰਕਾਰ ਦੇ ਟੋਟਲ ਬਜਟ ਦਾ 41% ਹੈ। ਇਹ ਅੰਕੜੇ ਹੈਰਾਨ ਕਰ ਦੇਣ ਵਾਲੇ ਤਾਂ ਹੈਗੇ ਹੀ ਆ, ਫਿਕਰਮੰਦੀ ਵਾਲੇ ਬਹੁਤ ਨੇ, ਕਿਉਂਕਿ ਜਦੋਂ ਇਹ ਪਾੜਾ ਪੈ ਜਾਂਦਾ, ਉਹ ਵੀ ਏਡਾ ਵੱਡਾ ਪਾੜਾ ਪੈ ਜਾਂਦਾ ਜਿਹੜਾ ਅਮੀਰ ਤੇ ਗਰੀਬ ਦੇ ਵਿਚਾਲੇ, ਉਹ ਖਤਰਨਾਕ ਹੋ ਜਾਂਦਾ। ਉਹ ਇਸ ਪੱਖੋਂ ਥੋੜਾ ਖਤਰਨਾਕ ਹੋ ਜਾਂਦਾ ਕਿ ਇਹਦੇ ਨਾਲ ਇਸ ਪਾੜੇ ਦੇ ਨਾਲ ਮਾਰਾ ਮਰਾਈ ਵਾਲੇ ਹਾਲਾਤ ਬਣ ਜਾਂਦੇ ਆ। ਜੇ ਦੇਖਿਆ ਹੋਵੇ ਤਾਂ ਹਾਲਾਂਕਿ ਇਹਦੇ ਚੀਜ਼ਾਂ ਬਹੁਤ ਘੱਟ ਸਾਹਮਣੇ ਆਉਂਦੀਆਂ ਨੇ। ਲੁੱਟਾਂ ਖੋਹਾਂ ਜਿਹੜੀਆਂ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਵਧੀਆਂ ਨੇ। ਈਵਨ ਪੰਜਾਬ ਦੇ ਵਿੱਚ ਵੀ ਅਨਸੇਫ ਹੈ ਬਹੁਤ ਕੁਝ, ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਨਸੇਫ ਹੈ। ਔਰਤਾਂ ਕਿਸੇ ਬਾਜ਼ਾਰ ਵਗੈਰਾ ਦੇ ਵਿੱਚ ਕਿਸੇ ਭੀੜ ਭੜੱਕੇ ਵਾਲੇ ਥਾਂ ਦੇ ਉੱਤੇ ਵੀ ਮਾੜੇ ਮੋਟੇ ਗਹਿਣੇ ਪਾ ਕੇ ਵੀ ਨਹੀਂ ਜਾ ਸਕਦੀਆਂ। ਕੋਈ ਚੇਨ ਖਿੱਚ ਕੇ ਲੈ ਗਿਆ, ਕੰਨ ਤੋੜ ਕੇ ਵਾਲੀਆਂ ਲੈ ਜਾਂਦੇ ਆ। ਕਈ ਮੌਤਾਂ ਵੀ ਹੋਈਆਂ ਨੇ ਕਿ ਉਹ ਪਿੱਛੇ ਭੱਜੀਆਂ ਜਾਂ ਜਦੋਂ ਚੇਨ ਖਿੱਚੀ ਉਹ ਡਿੱਗੀਆਂ, ਸਿਰ ਦੇ ਉੱਤੇ ਸੱਟ ਲੱਗ ਗਈ। ਅਜਿਹੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਨੇ। ਉਹ ਇਸੇ ਹੀ ਜਿਹੜਾ ਪਾੜਾ ਪੈ ਗਿਆ ਇਹ ਉਹਦੀ ਵਜ੍ਹਾ ਕਰਕੇ ਵਾਪਰ ਰਹੀਆਂ ਨੇ। ਔਰ ਜਿੱਦਾਂ ਇਹ ਅਮੀਰ ਤੇ ਗਰੀਬ ਦਾ ਪਾੜਾ ਵੱਧਦਾ ਤੁਰਿਆ ਜਾ ਰਿਹਾ, ਅਜਿਹੀਆਂ ਘਟਨਾਵਾਂ ਦੇ ਵਿੱਚ ਹੋਰ ਵਾਧਾ ਹੋਊਗਾ। ਜੀ ਜੀ, ਆਉਣ ਵਾਲੇ ਟਾਈਮ 'ਚ ਲੱਗਦਾ ਇਸ ਤਰ੍ਹਾਂ ਹੋਊ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।